ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 25 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਜੇਕਰ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਤਾਂ ਪੂਰੇ ਅਮਰੀਕਾ ਦੇ ਵਿੱਚ ਮੈਡੀਕੇਅਰ ਦੇ ਲਈ ਇਹ ਮਦਦ ਕਰਦੇ ਨੇ। ਕਾਲ 4082722500। ਕਵਰਡ ਕੈਲੀਫੋਰਨੀਆ ਦੇ ਲਈ ਜੇ ਤੁਸੀਂ ਕੈਲੀਫੋਰਨੀਆ 'ਚ ਹੈਲਥ ਇੰਸ਼ੋਰੈਂਸ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਥੋੜ੍ਹੇ ਦਿਨ ਰਹਿ ਗਏ ਨੇ 31 ਜਨਵਰੀ ਤੱਕ, ਤਾਂ ਉਸ ਤੋਂ ਪਹਿਲਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਅਤੇ ਆਪਣੀ ਹੈਲਥ ਇੰਸ਼ੋਰੈਂਸ ਆ ਉਸ ਨੂੰ ਰੀਨਿਊ ਕਰਵਾ ਸਕਦੇ ਹੋ, ਅਤੇ ਜਾਂ ਫਿਰ ਨਵੀਂ ਐਪਲੀਕੇਸ਼ਨ ਜਿਹੜੀ ਉਹ ਭਰਵਾ ਸਕਦੇ ਹੋ। ਇਸ ਤੋਂ ਇਲਾਵਾ ਮਦਦ ਕਰਦੇ ਨੇ ਖਾਲਸਾ ਜਿਹੜੇ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ, ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘ ਸਿੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਰਮਨੀ ਤੇ USA ਦੋਨੇ ਮੁਲਕਾਂ ਨੇ ਅਨਾਉਂਸ ਕਰਤਾ ਕਿ ਯੂਕਰੇਨ ਨੂੰ ਮੇਜਰ ਸਪੋਰਟ ਕਰਨ ਜਾ ਰਹੇ ਹੈਗੇ ਆ। ਜਰਮਨ ਵਾਲਿਆਂ ਨੇ ਵੀ ਕਿਹਾ ਵੀ ਲੈਫਰਡ ਜੋ ਉਹਨਾਂ ਦੇ ਟੈਂਕ ਹੈਗੇ ਆ, ਉਹ ਲੈਫਰਡ 2 ਟੈਂਕਸ ਯੂਕਰੇਨ ਨੂੰ ਦੇਣ ਜਾ ਰਹੇ ਆ, ਜਿਹਦੇ ਨਾਲ ਕੀਵ ਜਿਹੜੀ ਉੱਥੇ ਦੀ ਰਾਜਧਾਨੀ ਆ ਯੂਕਰੇਨ ਦੀ, ਉਹਨਾਂ ਨੂੰ ਵੱਡੀ ਸਪੋਰਟ ਮਿਲੂਗੀ। ਚਾਂਸਲਰ ਓਲਫ ਸ਼ੋਲਜ਼ ਜੋ ਆ, ਉਹਨਾਂ ਨੇ ਇਹ ਅਨਾਉਂਸ ਕੀਤਾ ਆ। ਇਸੇ ਤਰ੍ਹਾਂ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਕਿਹਾ ਵੀ 31 ਦੇ ਕਰੀਬ M1 ਐਬਰਾਮਸ ਟੈਂਕ ਉਹ ਯੂਕਰੇਨ ਨੂੰ ਭੇਜਣ ਜਾ ਰਹੇ ਆ। ਪਹਿਲਾਂ US ਵਾਲੇ ਥੋੜਾ ਕਹਿ ਰਹੇ ਸੀ ਕਿ ਨਹੀਂ, ਅਸੀਂ ਡਾਇਰੈਕਟਲੀ ਟੈਂਕ ਨਹੀਂ ਭੇਜਣੇ, ਪਰ ਆਪਣੀ ਜੋ US ਦਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਜੋ ਰਿਵਰਸ ਕਰ ਲਿਆ ਜੋ ਪਹਿਲਾਂ ਉਹਨਾਂ ਦੀ ਸੋਚ ਸੀ ਵੀ ਨਹੀਂ, ਹੁਣ ਆਪਾਂ ਡਾਇਰੈਕਟਲੀ ਭੇਜਣ ਜਾ ਰਹੇ ਆ। ਸੋ ਜਰਮਨ ਤੇ USA ਵੱਲੋਂ ਟੈਂਕ ਭੇਜਣ ਦੇ ਨਾਲ ਜੋ ਯੂਕਰੇਨ ਆ, ਉਹਨਾਂ ਨੂੰ ਕਾਫੀ ਜ਼ਿਆਦਾ ਹੌਸਲਾ ਮਿਲੂਗਾ। ਪਰ ਜਿਹੜੀ ਲੜਾਈ ਆ ਬਹੁਤ ਜ਼ੋਰ ਦੇ ਨਾਲ ਚੱਲ ਰਹੀ ਆ। ਰਸ਼ੀਆ ਵਾਲਿਆਂ ਨੇ ਵੀ ਪੂਰਾ ਜ਼ੋਰ ਲਾਇਆ। ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈਗਾ, ਕਈ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਜੋ ਯੂਕਰੇਨ ਆ ਉੱਥੇ ਤਾਂ ਬਹੁਤ ਜ਼ਿਆਦਾ ਮਾਲੀ ਨੁਕਸਾਨ ਵੀ ਹੋਇਆ ਹੈਗਾ। ਜੀ, ਲੱਖਾਂ ਹੀ ਲੋਕ ਘਰੋਂ ਬੇਘਰ ਜਿਹੜੇ ਹੋ ਚੁੱਕੇ ਆ, ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਚੁੱਕੇ ਆ, ਲੋਕਾਂ ਦੇ ਹਾਲਾਤ ਜਿਹੜੇ ਆ ਉੱਥੇ ਕਾਫੀ ਮਾੜੇ ਨੇ। ਪਰ ਅਜੇ ਵੀ ਜਿਹੜਾ ਰੂਸ ਆਪਣੀ ਜਿਹੜੀ ਅਗਰੈਸ਼ਨ ਆ ਉਸ ਨੂੰ ਹਟਾ ਨਹੀਂ ਰਿਹਾ। ਅੱਜ ਜਿਹੜੀ ਅਨਾਊਂਸਮੈਂਟ ਹੋਈ ਆ, ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਰਜੋਤ ਸਿੰਘ ਜੀ ਵੀ ਮੇਜਰ ਰੋਲ ਰਿਵਰਸਲ ਜਾਂ ਕਹਿ ਲਓ ਵੀ ਚੇਂਜ ਜਿਹੜਾ ਹੋਇਆ ਆ। ਜਿਹੜੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਉਹਨਾਂ ਨੇ, ਤੇ ਉੱਧਰੋਂ ਰਾਸ਼ਟਰਪਤੀ ਜਿਹੜੇ ਆ ਜੋ ਬਾਈਡਨ, ਉਹਨਾਂ ਨੇ ਇਹ ਕਿਹਾ ਆ ਵੀ ਯੂਕਰੇਨ ਨੂੰ ਹੁਣ ਫੌਜੀ ਸਹਾਇਤਾ ਇੱਦਾਂ ਦਿੱਤੀ, ਸਿੱਧੇ ਰੂਪ ਦੇ ਵਿੱਚ, ਹਥਿਆਰਾਂ ਦੇ ਰੂਪ ਦੇ ਵਿੱਚ ਜਿਹੜੀ ਉਹ ਦਿੱਤੀ ਜਾਊਗੀ। ਅੱਗੇ ਜਿਹੜੀ ਆ ਲੁੱਕ ਕੇ ਕਹਿ ਲਓ ਜਾਂ ਕਹਿ ਲਓ ਵੀ ਕੰਨ ਦੂਜੇ ਪਾਸੋਂ ਦੀ ਫੜਨ ਵਾਲੀ ਗੱਲ ਹੁੰਦੀ ਸੀ। ਮਦਦ ਤਾਂ ਕਰਦੇ ਸੀਗੇ, ਜਿਹੜੇ ਬਿਲੀਅਨਸ ਆਫ ਡਾਲਰ ਲਗਾਤਾਰ ਉੱਧਰ ਨੂੰ ਘੱਲੇ ਜਿਹੜੇ ਉਹ ਜਾ ਰਹੇ ਸੀਗੇ ਫੌਜੀ ਸਹਾਇਤਾ ਦੇ ਲਈ ਆ। ਪਰ ਟੈਂਕਸ ਦੀ ਉਹਨਾਂ ਨੇ ਬੜੇ ਚਿਰ ਤੋਂ ਚਰੋਖੀ ਮੰਗ ਜਿਹੜੀ ਉਹ ਕੀਤੀ ਸੀ। 31 M1 ਐਬਰਾਹਮਸ ਟੈਂਕ ਉਹ ਯੂਕਰੇਨ ਨੂੰ ਜਿਹੜੇ ਉਹ ਜਾਣਗੇ। ਐਡਮਿਨਿਸਟ੍ਰੇਸ਼ਨ ਨੂੰ ਬੜੇ ਚਿਰ ਤੋਂ ਇਹ ਰਿਕੁਐਸਟ ਸੀਗੀ ਕੀਵ ਤੋਂ, ਪਰ ਇਹਨਾਂ ਨੇ ਇਸ ਨੂੰ ਉਦੋਂ ਮੰਨਿਆ ਨਹੀਂ, ਪਰ ਆਪਣੇ ਉਸ ਚੀਜ਼ ਨੂੰ ਜਿਹੜੇ ਆ ਉਹ ਰਿਵਰਸਲ ਕੀਤਾ ਆ। ਬਹੁਤ ਹੀ ਕਹਿੰਦੇ ਹਾਈਲੀ ਸੋਫਿਸਟੀਕੇਟਡ
ਇਹ ਟੈਂਕ ਨੇ ਜਿਹੜੇ M1 ਐਬਰਾਹਮਸ ਟੈਂਕ ਨੇ। ਸੋ ਮੋਹਰੇ ਜਿਹੜਾ ਆ ਕਹਿੰਦੇ ਵੀ ਲੜਾਈ ਦੇ ਵਿੱਚ ਫਰੰਟ ਲਾਈਨ ਦੇ ਵਿੱਚ ਯੂਕਰੇਨ ਨੂੰ ਜਿਹੜੇ ਐਬਰਾਹਮ ਟੈਂਕਸ ਦੇ ਨਾਲ ਜਿਹੜੇ ਲੈਪਰਡ ਟੈਂਕ ਮਿਲਣੇ ਆ, ਉਹਦੇ ਨਾਲ ਇਹਨਾਂ ਦੇ ਫੌਜੀਆਂ ਦਾ ਹੌਸਲਾ ਤੇ ਯੂਕਰੇਨ ਜਿਹੜਾ ਇਹ ਸੋਚ ਰਿਹਾ ਵੀ ਸਾਨੂੰ ਸਟ੍ਰੈਟੇਜਿਕ ਐਡਵਾਂਟੇਜ ਜਿਹੜੀ ਆ ਉਹ ਕਾਫੀ ਜ਼ਿਆਦਾ ਮਿਲੇਗੀ ਤੇ ਆਪਣੀ ਜਿਹੜੀ ਭੂਮੀ ਆ, ਆਪਣੀ ਜ਼ਮੀਨ ਆ, ਉਸ ਨੂੰ ਡਿਫੈਂਡ ਕਰਨ ਦੇ ਲਈ ਰੂਸ ਤੋਂ ਜਿਹੜਾ ਬਚਾਉਣ ਦੇ ਵਿੱਚ ਇਹਨਾਂ ਨੂੰ ਸ਼ਮਤਾ ਦੇ ਵਿੱਚ ਜਿਹੜਾ ਉਹ ਵਾਧਾ ਹੋਊਗਾ। ਫੈਡਰਲ ਸਰਕਾਰ ਜਿਹੜੀ ਆ ਜਰਮਨੀ ਦੀ, ਉਹਨਾਂ ਨੇ ਜਿਹੜਾ ਕਿਹਾ ਆ ਵੀ ਲੈਪਰਡ 2 ਬੈਟਲ ਟੈਂਕਸ ਆ ਉਹ ਯੂਕਰੇਨ ਦੇ ਆਰਮਡ ਫੋਰਸਿਸ ਨੂੰ ਦਿੱਤੇ ਜਾਣਗੇ, ਆਗਿਆ ਦਿੱਤੀ, ਕਿਉਂਕਿ ਇਹਨਾਂ ਨੇ ਸਿੱਧੇ ਨਹੀਂ ਦੇਣੇ ਜਰਮਨੀ ਨੇ, ਇਹ ਪੋਲੈਂਡ ਨੂੰ ਇਹਨਾਂ ਨੇ ਦਿੱਤੇ ਸੀਗੇ ਤੇ ਪੋਲੈਂਡ ਆਗਿਆ ਮੰਗ ਰਿਹਾ ਸੀਗਾ ਜਰਮਨੀ ਤੋਂ ਕਈ ਦਿਨਾਂ ਤੋਂ ਵੀ ਸਾਨੂੰ ਜਿਹੜੇ ਇਹ ਟੈਂਕ ਆ ਯੂਕਰੇਨ ਨੂੰ ਦੇਣ ਦੇ ਲਈ ਆਗਿਆ ਜਿਹੜੀ ਦਿੱਤੀ ਜਾਵੇ। ਸੋ ਜਰਮਨੀ ਨੇ ਵੀ ਜਿਹੜੀ ਹਰੀ ਝੰਡੀ ਆ ਇਸ ਬਾਬਤ ਦੇ ਦਿੱਤੀ ਆ। ਨਾਟੋ ਦੇ ਜਿਹੜੇ ਜਨਰਲ ਸਕੱਤਰ ਨੇ ਜੈਨਸ ਸਟੋਲਨਬਰਗ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਰਮਨ ਤੇ US ਦੇ ਜਿਹੜੇ ਡਿਸੀਜਨ ਆ, ਕਹਿੰਦੇ ਵੀ ਬਹੁਤ ਅਹਿਮ ਅਨਾਊਂਸਮੈਂਟਸ ਜਿਹੜੀਆਂ ਉਹ ਆਈਆਂ ਆ ਤੇ US ਦੀ ਜਿਹੜੀ ਲੀਡਰਸ਼ਿਪ ਆ ਇਸ ਮਾਮਲੇ ਵਿੱਚ ਉਸ ਦਾ ਉਹ ਧੰਨਵਾਦ ਕਰਦੇ ਆ, ਸਵਾਗਤ ਕਰਦੇ ਆ ਵੀ ਕਹਿੰਦੇ ਵੀ ਸਾਡੀਆਂ ਕੰਬੈਟ ਇਹਨਾਂ ਦੇ ਨਾਲ ਲੜਨ ਦੀ ਜਿਹੜੀ ਸ਼ਮਤਾ ਆ ਉਸ ਦੇ ਨਾਲ ਕਾਫੀ ਵਾਧਾ ਹੋਵੇਗਾ। ਜਰਮਨ ਦੇ ਕੋਲ 320 ਦੇ ਕਰੀਬ ਲੈਪਰਡ 2 ਟੈਂਕਸ ਹੈਗੇ ਆ, ਜਿਨ੍ਹਾਂ ਦੇ ਵਿੱਚੋਂ ਹੁਣ ਆਪਾਂ ਦੱਸਿਆ ਹੀ ਆ ਵੀ ਕਿੰਨੇ ਉਹ ਭੇਜਣ ਜਾ ਰਹੇ ਆ। ਇਸੇ ਤਰ੍ਹਾਂ USA ਵਾਲੇ। ਸੋ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕਾਂ ਨੇ ਜਰਮਨ ਦੀ ਇਸ ਮਦਦ ਦਾ ਧੰਨਵਾਦ ਕੀਤਾ ਹੈਗਾ ਆ ਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਨੇ ਵੀ ਜਰਮਨੀ ਦਾ ਜੋ ਡਿਸੀਜਨ ਆ ਉਸ ਨੂੰ ਇਹ ਕਿਹਾ ਵੀ ਰਾਈਟ ਡਿਸੀਜਨ ਲਿਆ ਗਿਆ ਹੈਗਾ ਆ। ਨੈਟੋ ਅਲਾਈਜ਼ ਤੇ ਹੋਰ ਜੋ ਦੋਸਤ ਇਹਨਾਂ ਦੇ ਮਿੱਤਰ ਮੁਲਕ ਹੈਗੇ ਆ ਯੂਕਰੇਨ ਦੇ, ਉਹ ਹੁਣ ਪੂਰੀ ਤਰ੍ਹਾਂ ਯੂਕਰੇਨ ਦੇ ਨਾਲ ਖੜ ਗਏ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ, ਉਹਨਾਂ ਦੇ ਚੀਫ ਆਫ ਸਟਾਫ ਨੇ ਜੋ ਟੈਂਕ ਭੇਜੇ ਗਏ ਆ ਜਰਮਨ ਵੱਲੋਂ ਤੇ USA ਵੱਲੋਂ ਜਾਣੇ, ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਹੁਣ ਇਹ ਕਿਹਾ ਜਾ ਰਿਹਾ ਵੀ ਟੈਂਕ ਕੋਲੀਸ਼ਨ ਹੋਊਗੀ। ਪੋਲਿਸ਼ ਦੇ ਪ੍ਰਾਈਮ ਮਿਨਿਸਟਰ ਮੋਰਵਿਸਕੀ, ਉਹਨਾਂ ਨੇ ਵੀ ਪ੍ਰੇਜ਼ ਕੀਤਾ ਹੈਗਾ ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਨੂੰ। ਸੋ ਹੁਣ ਦੇਖਦੇ ਆ ਵੀ ਮੈਨੂੰ ਲੱਗਦਾ ਵੀ ਹੋਰ ਜ਼ਿਆਦਾ ਜਿਹੜੀ ਆ ਲੜਾਈ ਤੇਜ਼ ਹੋਊਗੀ ਉੱਥੇ। ਤਕਰੀਬਨ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਐਬਰਾਹਮ ਟੈਂਕ M1 ਐਬਰਾਹਮ ਟੈਂਕ ਆ, ਇਹ ਤਕਰੀਬਨ $9 ਮਿਲੀਅਨ ਦਾ ਇੱਕ ਟੈਂਕ ਪੈਂਦਾ ਆ। ਮਹੀਨਾ ਜਿਹੜਾ ਕਹਿੰਦੇ ਵੀ ਲੱਗ ਜਾਣਾ ਹੈ ਐਟਲੀਸਟ ਇਹ ਜਿਹੜੇ ਟੈਂਕ ਆ ਉੱਥੇ ਜਿਹੜੇ ਪਹੁੰਚਾਉਂਦਿਆਂ ਨੂੰ। ਜਰਮਨੀ ਨੇ 14 ਟੈਂਕ ਘੱਲਣੇ ਆ ਜਿਹੜੇ ਯੂਕਰੇਨ ਨੂੰ, ਲੈਪਰਡ 2 ਜਿਹੜਾ ਉਹ ਟੈਂਕ ਆ, ਤੇ ਇਹਨੂੰ ਵੀ ਕਹਿੰਦੇ ਆ ਵੀ ਕਈ ਵੀਕ ਜਿਹੜੇ ਉਹ ਲੱਗਣਗੇ ਉੱਥੇ ਆਪਰੇਸ਼ਨਲ ਕਰਨ ਦੇ ਲਈ। ਸੋ ਇਹ ਜਿਹੜੀ ਹੈ ਇਸ ਟਾਈਮ ਸਾਹਮਣੇ ਜਿਹੜੀ ਉਹ ਗੱਲ ਹੈਗੀ ਆ, ਪਰ ਯੂਕਰੇਨ ਕਹਿ ਲਓ ਵੀ ਪੱਟਾਂ ਤੇ ਥਾਪੀਆਂ ਮਾਰਦਾ ਆ ਵੀ ਸਾਡੀ ਜਿਹੜੀ ਹੁਣ ਲੜਨ ਦੀ ਜਿਹੜੀ ਕਹਿ ਸਕਦੇ ਆ ਵੀ ਸ਼ਮਤਾ ਆ ਉਸ ਦੇ ਵਿੱਚ ਕਾਫੀ ਵਾਧਾ ਜਿਹੜਾ ਆ ਉਹ ਹੋਵੇਗਾ। ਸੋ ਇਹ ਜਿਹੜਾ ਲੈਪਰਡ 2 ਟੈਂਕ ਆ ਜਿਹੜਾ ਹਰਜੋਤ ਸਿੰਘ ਜੀ, ਇਹ ਵੀ ਤਕਰੀਬਨ $6 ਮਿਲੀਅਨ ਦਾ ਇੱਕ ਟੈਂਕ ਹੈ ਜਿਹੜਾ ਜਰਮਨੀ ਨੇ 14 ਟੈਂਕ ਉਹਨਾਂ ਨੂੰ ਘੱਲਣੇ ਆ ਤੇ ਅਮਰੀਕਾ ਨੇ 8 ਮਿਲੀਅਨ ਵਾਲਾ ਜਿਹੜਾ ਆ M1 ਐਬਰਾਹਮ ਟੈਂਕਸ ਆ ਉਹ 31 ਟੈਂਕ ਜਰਮਨੀ ਜਿਹੜੇ ਆ ਯੂਕਰੇਨ ਨੂੰ ਜਿਹੜੇ ਉਹ ਘੱਲਣੇ ਹੈਗੇ ਨੇ ਜੀ। ਅਗਲੀ ਖਬਰ ਅਲਬਾਮਾ ਤੋਂ ਆ ਰਹੀ ਆ। ਅਲਬਾਮਾ ਦੇ ਵਿੱਚ ਇੱਕ 에ਅਰਪੋਰਟ ਦਾ ਵਰਕਰ ਆ, ਉਹ ਜੈਟ ਇੰਜਨ ਦੇ ਵਿੱਚ ਸਕ ਇਨ ਹੋ ਗਿਆ। ਸੋ ਕਹਿੰਦੇ ਈਵਨ ਦੋ ਮੌਂਟਗੋਮਰੀ ਰੀਜਨਲ 에ਅਰਪੋਰਟ EMPLOYEES ਨੂੰ ਬਹੁਤ ਹੀ ਵਧੀਆ ਸੇਫਟੀ ਟ੍ਰੇਨਿੰਗ ਦਿੱਤੀ ਗਈ ਸੀ ਵੀ ਕਿਸ ਤਰ੍ਹਾਂ ਮੂਵ ਅਰਾਊਂਡ ਹੋਣਾ ਹੈ ਜਦੋਂ ਜਹਾਜ਼ ਨੂੰ ਅਨਲੋਡ ਕਰਨਾ ਹੈ ਜਾਂ ਲੋਡ ਕਰਨਾ ਹੈ। ਪਰ ਸਟਿਲ ਇੱਕ ਜੋ EMPLOYEE ਉੱਥੇ ਵਰਕਆਊਟ ਕਰ ਰਿਹਾ ਸੀ ਤੇ ਉਹ ਜਹਾਜ਼ ਦੇ ਇੰਜਨ ਦੇ ਵਿੱਚ ਸਕ ਇਨ ਹੋ ਗਿਆ। ਉਸ ਤੋਂ ਬਾਅਦ ਜੋ ਅੰਦਰ ਬੈਠੇ ਸੀ ਸਵਾਰੀਆਂ ਵੀ ਜੋ ਜਾਣ ਵਾਲੀਆਂ ਸੀਗੀਆਂ, ਉਹਨਾਂ ਨੂੰ ਵੀ ਕਾਫੀ ਵੱਡਾ ਜਿਹੜਾ ਝਟਕਾ ਉਸ ਟਾਈਮ ਦੇ ਉੱਤੇ ਲੱਗਾ ਤੇ ਜੋ ਪਾਇਲਟ ਸੀ ਕਹਿੰਦੇ ਅਮਰੀਕਨ ਈਗਲ ਜੈਟ ਦਾ, ਉਸ ਨੇ 에ਅਰਪੋਰਟ ਗੇਟ ਦੇ ਉੱਤੇ ਪਲੇਨ ਨੂੰ ਰਨਿੰਗ ਰੱਖਿਆ ਹੋਇਆ ਸੀ ਤੇ ਉਸੇ ਦੌਰਾਨ ਇਹ ਜਿਹੜੀ ਘਟਨਾ ਵਾਪਰੀ ਹੈਗੀ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ, ਅਮਰੀਕਾ ਦੇ ਵਿੱਚ ਕਈ ਵਾਰ ਇਦਾਂ ਦੀਆਂ ਮੌਤ ਦੀਆਂ ਖਬਰਾਂ ਆਈਆਂ ਜੋ 에ਅਰਪੋਰਟ ਦੇ ਉੱਤੇ ਵਰਕਰਸ ਕੰਮ ਕਰਦੇ ਆ ਤੇ ਜਦੋਂ ਉਹ
에ਅਰਪਲੇਨ ਨੂੰ ਅਨਲੋਡ ਕਰਦੇ ਆ ਜਾਂ ਲੋਡ ਕਰਦੇ ਆ, ਇੰਜਨ ਔਨ ਹੁੰਦਾ ਹੈ ਤੇ ਕਈ ਵਾਰੀ ਉਹ ਸਖਤ ਇਨ ਹੋ ਜਾਂਦੇ ਆ ਜੇ ਲਾਗੇ ਚਲੇ ਜਾਣ। ਸੋ ਬਹੁਤ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਇਹ ਦੁਰਘਟਨਾ ਆਪਾਂ ਕਹਿ ਸਕਦੇ ਹਾਂ ਵੀ ਉਸ ਇਨਸਾਨ ਦੇ ਨਾਲ ਜਿਹੜੀ ਉਹ ਵਾਪਰੀ ਆ, ਕਿਉਂਕਿ ਬਚਦਾ ਕੁਛ ਨਹੀਂ ਆ, ਚੀਥੜੇ ਜਿਹੜੇ ਉਹ ਇਨਸਾਨ ਦੇ ਹੋ ਜਾਂਦੇ ਆ ਏਡੇ ਵੱਡੇ ਜਿਹੜੇ ਇੰਜਨ 'ਚ ਆ ਜਾਂਦੇ ਆ। ਅਗਲੀ ਜਿਹੜੀ ਗੱਲ ਕਰਦੇ ਜੀ, ਕਾਂਗਰਸ ਦੇ ਵਿੱਚ ਜਿਹੜੇ ਸਿੰਘ ਆ ਉਹ ਫਸ ਰਹੇ ਨੇ, ਕਿਹਦੀ ਕਮੇਟੀ ਤੇ ਕਿੰਨੇ ਜਾਣਾ ਆ ਉਸ ਨੂੰ ਲੈ ਕੇ ਕੱਲ ਵੀ ਆਪਾਂ ਦੱਸਿਆ ਸੀਗਾ ਵੀ ਕਿੱਦਾਂ ਕੈਵਨ ਮਕਾਰਥੀ ਹੁਣਾਂ ਨੇ ਸਪਸ਼ਟ ਕੀਤਾ ਆ ਵੀ ਉਹ ਜਿਹੜੇ ਕੁਝ ਡੈਮੋਕ੍ਰੇਟਸ ਜਿਨ੍ਹਾਂ 'ਚ ਇਲਹਾਨ ਉਮਰ ਮਿਨੇਸੋਟਾ ਤੋਂ ਜਿਹੜੇ ਆ ਉਸ ਨੂੰ, ਤੇ ਐਡਮ ਸ਼ਿਫ ਕੈਲੀਫੋਰਨੀਆ ਤੋਂ, ਐਰਿਕ ਸਵੈਲਵੈਲ ਵੀ ਕੈਲੀਫੋਰਨੀਆ ਤੋਂ, ਇਹਨਾਂ ਨੂੰ ਜਿਹੜੀਆਂ ਇੰਟੈਲੀਜੈਂਸ ਕਮੇਟੀ ਤੇ ਫੋਰਨ ਅਫੇਅਰ ਕਮੇਟੀ ਦੇ ਵਿੱਚ ਨਹੀਂ ਰੱਖਣਗੇ। ਇਹਨਾਂ ਨੂੰ ਕਮੇਟੀਆਂ 'ਚੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਉਣਗੇ। ਕਹਿੰਦੇ ਵੀ ਕਾਫੀ ਹੀਟਡ ਐਕਸਚੇਂਜ ਵੀ ਇਸ ਮਾਮਲੇ ਦੇ ਵਿੱਚ ਹੋਏ ਆ। ਹਕੀਮ ਜੈਫਰੀਜ਼ ਜਿਹੜੇ ਮਾਈਨੋਰਟੀ ਲੀਡਰ ਨੇ ਹਾਊਸ ਦੇ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਨੇ ਇਸ ਚੀਜ਼ ਦੇ ਬਾਵਜੂਦ ਵੀ ਇਹਨਾਂ ਦੇ ਨਾਮ ਜਿਹੜੇ ਆ ਉਸ ਤਰ੍ਹਾਂ ਦੀ ਪੇਸ਼ਕਸ਼ ਕੀਤੀ ਸੀ। ਪਰ ਇਸੇ ਦੌਰਾਨ ਇੰਡੀਆਨਾ ਦੀ ਰਿਪਬਲਿਕਨ ਪਾਰਟੀ ਦੀ ਵਿਕਟੋਰੀਆ ਸਪਾਰਟਸ ਜਿਹੜੀ ਰਿਪਰੈਜ਼ੈਂਟੇਟਿਵ, ਉਸਨੇ ਕਿਹਾ ਵੀ ਉਹ ਜਿਹੜੇ ਕੈਵਨ ਮਕੌਰਥੀ ਦੀ ਜਿਹੜੇ ਇਸ ਟਾਈਮ ਕੋਸ਼ਿਸ਼ ਕਰ ਰਹੇ ਆ ਵੀ ਕੁਝ ਡੈਮੋਕ੍ਰੇਟਸ ਨੂੰ ਜਿਹੜੀਆਂ ਹਾਊਸ ਕਮੇਟੀਜ਼ ਤੋਂ ਬਾਹਰ ਦਾ ਰਸਤਾ ਜਿਹੜਾ ਦਿਖਾ ਰਹੇ ਆ, ਉਹ ਠੀਕ ਗੱਲ ਨਹੀਂ ਆ। ਕਹਿੰਦੇ 2 ਸਾਲ ਪਹਿਲਾਂ ਵੀ ਮੈਂ ਇਹੀ ਚੀਜ਼ ਡੈਮੋਕ੍ਰੇਟਸ ਜਦੋਂ ਇਹ ਰਿਪਬਲਿਕਨਾਂ ਨਾਲ ਕਰ ਰਹੇ ਸੀ ਉਦੋਂ ਮੈਂ ਕਿਹਾ ਸੀਗਾ ਵੀ ਆਹ ਜਿਹੜੀ ਸ਼ਰੇਡ ਇਸ ਟਾਈਮ ਸਰਕਸ ਜਿਹੜੀ ਇਸ ਟਾਈਮ ਬਣਾਈ ਹੈ ਇਹਨਾਂ ਨੇ ਕਾਂਗਰਸ ਦੇ ਵਿੱਚ, ਉਸ ਦਾ ਮੈਂ ਵਿਰੋਧ ਕਰਦੀ ਹਾਂ। ਕਹਿੰਦੇ ਵੀ ਸਪੀਕਰ ਮਕਾਰਥੀ ਨੂੰ ਇਹ ਜਿਹੜੀ ਬ੍ਰੈਡ ਐਂਡ ਸਰਕਸ ਆ ਇਸ ਨੂੰ ਰੋਕ ਦੇਣਾ ਚਾਹੀਦਾ ਆ, ਤੇ ਕਾਂਗਰਸ ਨੂੰ ਜਿਹੜਾ ਗਵਰਨਿੰਗ ਜਿਹੜੀ ਖੁਦ ਸਪੀਕਰ ਆ ਉਹਨਾਂ ਨੂੰ ਗਵਰਨਿੰਗ ਫਾਰ ਏ ਚੇਂਜ ਸ਼ੁਰੂ ਜਿਹੜੀ ਉਹ ਕਰਨੀ ਚਾਹੀਦੀ ਆ। ਕਿਉਂਕਿ ਹਰਜੋਤ ਸਿੰਘ ਜੀ ਜੇ ਇਹੀ ਚੀਜ਼ ਸਿਲਸਿਲਾ ਚੱਲਦਾ ਆ, ਡੈਮੋਕ੍ਰੇਟਾਂ ਨੇ ਇਹਨਾਂ ਦਾ ਕਰ ਦੇਣਾ, ਰਿਪਬਲਿਕਨਾਂ ਨੇ ਡੈਮੋਕ੍ਰੇਟਾਂ ਨਾਲ, ਜਦੋਂ ਕਿਤੇ ਦੁਬਾਰਾ ਡੈਮੋਕ੍ਰੇਟਾਂ ਦੀ ਆਈ ਉਹਨਾਂ ਨੇ ਫਿਰ ਇਹਨਾਂ ਨਾਲ ਕਰਨਾ, ਇਹ ਤਾਂ ਫਿਰ ਇੱਕ ਦੂਜੇ ਨਾਲ ਸਿੰਘ ਫਸਾਉਣ ਜੋਗੇ ਰਹਿ ਜਾਣਗੇ। ਬਾਈ ਲੈਟਰਲ ਜਾਂ ਬਾਈ ਪਾਰਟੀਜ਼ਨ ਜਿਹੜੇ ਚੀਜ਼ਾਂ ਹੁੰਦੀਆਂ ਸੀਗੀਆਂ ਉਹ ਤਾਂ ਮੁਲਕ 'ਚੋਂ ਟੋਟਲੀ ਮਨਫੀ ਹੋ ਜਾਣਗੀਆਂ। ਇੱਕ ਬਾਈ ਪਾਰਟੀਜ਼ਨ ਜਿਹੜੇ ਸਮਝੌਤੇ ਆ ਦੋਨੋਂ ਪਾਰਟੀਆਂ ਵਿਚਾਰਧਾਰਾਵਾਂ 'ਚ ਉੱਠ ਕੇ ਕਿਤੇ ਕਾਮਨ ਪੁਆਇੰਟ ਤੇ ਆ ਕੇ ਚੀਜ਼ਾਂ ਨੂੰ ਅੱਗੇ ਲੈ ਕੇ ਜਦੋਂ ਜਾਂਦੀਆਂ ਸੀਗੀਆਂ, ਉਹ ਚੀਜ਼ ਹੁਣ ਮਨਫੀ ਜਿਹੜੀ ਉਹ ਹੁੰਦੀ ਜਾ ਰਹੀ ਹੈ। ਡੈਮੋਕ੍ਰੇਟ ਸਰਕਾਰ ਦੇ ਦੌਰਾਨ ਵੀ ਆਪਾਂ ਇਹ ਚੀਜ਼ ਦੇਖੀ, ਰਿਪਬਲਿਕਨ ਹੁਣ ਗਵਰਨਰਸ਼ਿਪ ਆ ਗਈ ਆ, ਜਿਹੜੀ ਸਪੀਕਰਸ਼ਿਪ ਆ, ਇਹਦੇ ਵਿੱਚ ਵੀ ਆਪਾਂ ਇਹੀ ਚੀਜ਼ ਜਿਹੜੀ ਉਹ ਦੇਖ ਰਹੇ ਹਾਂ। ਸੋ ਉਹਨਾਂ ਨੇ ਕਿਹਾ ਵੀ ਟੂ ਰੋਂਗ ਡਜ਼ ਨਾਟ ਮੇਕ ਇਟ ਰਾਈਟ। ਇਹ ਦੋਨੋਂ ਹੀ ਜਾਣੇ ਜਿਹੜੇ ਉਹ ਗਲਤ ਕਰ ਰਹੇ ਸੀ। ਸਪੀਕਰ ਪਲੋਸੀ ਨੇ ਵੀ ਇੱਦਾਂ ਦੇ ਜਿਹੜੇ ਕੰਮ ਉਸ ਟਾਈਮ ਦੇ ਉੱਤੇ ਕੀਤੇ, ਤੇ ਹੁਣ ਸਪੀਕਰ ਮਕਾਰਥੀ ਵੀ ਜੇ ਉਹੀ ਕੰਮ ਕਰਦੇ ਜਾਣਗੇ ਤਾਂ ਦੋਨਾਂ 'ਚ ਫਰਕ ਜਿਹੜਾ ਉਹ ਕੋਈ ਨਹੀਂ ਜਿਹੜਾ ਉਹ ਹੈਗਾ। ਸੋ ਉਹਨਾਂ ਨੇ ਕਿਹਾ ਵੀ ਮੈਂ ਇਹਨਾਂ ਨੂੰ ਕਮੇਟੀਆਂ 'ਚੋਂ ਬਾਹਰ ਕੱਢਣ ਦੇ ਵੋਟ ਦੇ ਵਿੱਚ ਇਸ ਚੀਜ਼ ਦੇ ਉਲਟ ਜਿਹੜੀ ਉਹ ਵੋਟ ਆ ਉਹ ਪਾਊਂਗੀ, ਤੇ ਮੈਂ ਕਹਿੰਦੀ ਵੀ ਦੁਬਾਰਾ ਕਹਿੰਦੀ ਆ ਮਕਾਰਥੀ ਹੁਣਾਂ ਨੂੰ ਵੀ ਭਾਈ ਇਸ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਵਰਜੀਨੀਆ ਦੇ ਵਿੱਚ ਇੱਕ ਟੀਚਰ ਨੂੰ 6 ਸਾਲਾਂ ਦੇ ਬੱਚੇ ਨੇ ਗੋਲੀ ਜਿਹੜੀ ਆ ਮਾਰ ਦਿੱਤੀ ਸੀ, ਕਿਉਂਕਿ ਉਹ ਆਪਣੇ ਕੋਲ ਇੱਕ ਗਨ ਲੈ ਕੇ ਚਲਾ ਗਿਆ ਸੀ। ਵਰਜੀਨੀਆ ਦੀ ਟੀਚਰ ਨੇ ਕਹਿੰਦੇ ਵੀ ਜਦੋਂ ਗੋਲੀ ਵੱਜੀ ਆ ਉਸ ਤੋਂ ਕੁਝ ਸਮਾਂ ਪਹਿਲਾਂ ਆਪਣੇ ਕੁਝ ਫਰੈਂਡ ਨੂੰ ਟੈਕਸਟ ਮੈਸੇਜ ਭੇਜੇ ਸੀ ਵੀ ਜੋ ਸਕੂਲ ਡਿਸਟ੍ਰਿਕਟ ਆ, ਜੋ ਸਕੂਲ ਵਾਲੇ ਆ, ਐਡਮਿਨਿਸਟ੍ਰੇਟਰਸ ਆ, ਉਹ ਕੋਈ ਵੀ ਇਹਦੇ ਤੇ ਐਕਟ ਨਹੀਂ ਕਰ ਰਹੇ ਹੈਗੇ। ਅਵੀਗੇਲ ਜ਼ਵਰਨਰ ਉਹਨਾਂ ਨੇ ਟੈਕਸਟ ਮੈਸੇਜ ਜਨਵਰੀ 6 ਨੂੰ ਭੇਜਿਆ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਮੈਂ ਆਪਣੇ ਜੋ ਐਡਮਿਨਿਸਟ੍ਰੇਟਰਸ ਆ ਉਹਨਾਂ ਨੂੰ 11:15 ਤੇ ਫਿਰ 11:30 ਤੇ ਕਿਹਾ ਵੀ ਇੱਕ ਸਟੂਡੈਂਟ ਹੈਗਾ ਆ 6 ਸਾਲਾਂ ਦਾ ਜੋ ਆਪਣੇ ਨਾਲ ਦੇ ਕਲਾਸਮੇਟਸ ਨੂੰ ਥ੍ਰੈਟ ਕਰ ਰਿਹਾ ਵੀ ਮੈਂ ਉਹਨਾਂ ਨੂੰ ਕੁੱਟ ਦੇਣਾ ਹੈਗਾ ਆ। ਉਹ ਤੋਂ ਬਾਅਦ ਇੱਕ ਸੈਕੰਡ ਟੀਚਰ ਵੀ ਸਕੂਲ ਐਡਮਿਨਿਸਟ੍ਰੇਟਰ ਦੇ ਕੋਲ 12:30 ਤੇ ਗਿਆ ਤੇ ਫਿਰ ਵੀ ਜੋ ਐਕਸ਼ਨ ਨਹੀਂ ਲਿਆ ਗਿਆ। ਤੀਜਾ ਟੀਚਰ ਐਡਮਿਨਿਸਟ੍ਰੇਟਰਸ ਦੇ ਕੋਲ 1 ਵਜੇ ਦੇ ਕਰੀਬ ਗਿਆ ਵੀ ਇੱਕ ਸਟੂਡੈਂਟ ਆਇਆ, ਉਸ ਨੇ ਗਨ ਬੱਚੇ ਨੂੰ ਹੋਰ ਨੂੰ ਦਿਖਾਲੀ ਹੈਗੀ ਆ ਵੀ ਇਹ ਤੇ ਐਕਸ਼ਨ ਲੈਣਾ ਚਾਹੀਦਾ ਆ। ਉਹ ਤੋਂ ਬਾਅਦ ਕਹਿੰਦੇ ਚੌਥਾ EMPLOYEE ਫਿਰ ਇੱਕ ਐਡਮਿਨਿਸਟ੍ਰੇਟਰ ਦੇ ਕੋਲ ਗਿਆ ਵੀ ਮੈਨੂੰ ਪਰਮਿਸ਼ਨ ਦਿਓ ਵੀ ਜਿਹੜਾ ਬੱਚਾ ਆ ਉਹਦਾ ਜੋ ਬੈਗ ਹੈਗਾ ਆ ਸਕੂਲ ਦਾ ਉਸ ਨੂੰ ਸਰਚ ਕਰ ਲਈਏ, ਤੇ ਕਹਿੰਦੇ ਵੀ ਉਹਨੂੰ ਡਿਨਾਈ ਕਰ ਦਿੱਤਾ ਗਿਆ ਵੀ ਨਹੀਂ ਤੂੰ ਬੱਚੇ ਦਾ ਬੈਗ ਜਿਹੜਾ ਆ ਨਹੀਂ ਸਰਚ ਕਰ ਸਕਦੇ ਹੈਗੇ। ਪਰ ਫਿਰ ਉਹ ਤੋਂ ਬਾਅਦ ਆਪਾਂ ਨੂੰ ਪਤਾ ਹੀ ਆ ਵੀ ਕੀ ਵਾਪਰਿਆ ਤੇ ਉਸ 6 ਸਾਲਾਂ ਦੇ ਬੱਚੇ ਨੇ ਟੀਚਰ ਦੇ ਉੱਤੇ ਜਿਹੜੀ ਗੋਲੀ ਚਲਾ ਦਿੱਤੀ। ਫਸਟ ਗ੍ਰੇਡ ਦੀ ਕਲਾਸ ਸੀਗੀ, ਉਹ ਟੀਚ ਕਰ ਰਹੀ ਸੀ ਤੇ ਉਹਨਾਂ ਨਿਆਣਿਆਂ ਦੇ ਸਾਹਮਣੇ ਜਿਹੜੀ ਆ 6 ਸਾਲਾਂ ਦੇ ਨਿਆਣੇ ਨੇ ਜਿਹੜੀ ਹਰਜੋਤ ਸਿੰਘ ਜੀ ਗੋਲੀ ਜਿਹੜੀ ਉਹ ਚਲਾਈ ਆ। ਅਜੇ ਵੀ ਕਹਿ ਲਓ ਵੀ ਜ਼ਿੰਦਗੀ ਮੌਤ ਦੀ ਜਿਹੜੀ ਉਹ ਲੜਾਈ ਬੀਬੀ ਲੜ ਰਹੀ ਆ। ਬੁਲਟ ਜਿਹੜੀ ਅਜੇ ਵੀ ਉਹਦੀ ਬਾਡੀ ਦੇ ਵਿੱਚ ਆ
ਤੇ ਸਰਜਰੀਜ਼ ਜਿਹੜੀਆਂ ਉਸ ਦੀਆਂ ਚੱਲ ਰਹੀਆਂ ਆ। ਫਿਰ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਚਲੋ ਹੁਣ ਜੇ ਇਸ ਚੀਜ਼ 'ਚੋਂ ਬਚ ਵੀ ਜਾਂਦੀ ਆ ਤਾਂ ਪਤਾ ਨਹੀਂ ਕਿੰਨੇ ਚਿਰ ਦੇ ਲਈ ਫਿਜ਼ੀਕਲ ਕੰਡੀਸ਼ਨ ਇੰਪਰੂਵ ਹੋਣ ਨੂੰ ਟਾਈਮ ਲੱਗਣਾ। ਫਿਰ ਮਾਨਸਿਕ ਤੌਰ ਦੇ ਉੱਤੇ ਜਿਹੜੀ ਪੀੜਾ ਆ ਸਾਈਕੋਲੋਜੀਕਲ ਵੂੰਡ ਆ ਉਹ ਜਿਹੜੇ ਉਹਦਾ ਜਿਹੜਾ ਕੀ ਜਿਹੜਾ ਉਹ ਰੌਲਾ ਰਹਿਣਾ ਹੈਗਾ ਆ। ਸੋ ਇਹ ਹੁਣ ਅਮਰੀਕਾ ਦੇ ਵਿੱਚ ਅਜਿਹੀਆਂ ਚੀਜ਼ਾਂ ਦੇ ਉੱਤੇ ਲੋਕਾਂ ਨੂੰ ਜਿਹੜਾ ਹੁਣ ਸੋਚਣਾ ਚਾਹੀਦਾ ਆ। 6 ਸਾਲ ਦੇ ਨਿਆਣੇ ਦੇ ਵੱਲੋਂ ਵੀ ਉਹੀ ਚੀਜ਼, 72 ਸਾਲ ਦੇ ਬਜ਼ੁਰਗ ਵੱਲੋਂ ਵੀ ਉਹੀ ਜਿਹੜੀਆਂ ਚੀਜ਼ਾਂ ਆ ਉਹ ਚੱਲ ਰਹੀਆਂ ਆ ਵੀ ਕਰਕੇ ਜਿਹੜਾ ਉਹ ਕੀ ਜਾਣਾ, ਕੀ ਆਪਾਂ ਇਹਨਾਂ ਨੂੰ ਸਿਖਾ ਨਹੀਂ ਪਾ ਰਹੇ ਚੰਗੀ ਤਰ੍ਹਾਂ ਵੀ ਕੀ ਸਹੀ ਆ, ਕੀ ਜਿਹੜਾ ਇਸ ਚੀਜ਼ ਦੇ ਵਿੱਚ ਗਲਤ ਆ। ਆਈ ਥਿੰਕ ਨੀਡ ਟੂ ਜਿਹੜਾ ਧਿਆਨ ਦੇ ਨਾਲ ਜਿਹੜਾ ਕਾਫੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਸੋਚਣ ਵਾਲੀ ਜਿਹੜੀ ਉਹ ਚੀਜ਼ ਜੀ ਹੈਗੀ ਆ। ਤੁਸੀਂ ਦੇਖੋ ਵੀ ਸਕੂਲ ਵਾਲੇ ਕਿੱਦਾਂ ਡਰਦੇ ਆ ਵੀ ਕੱਲ ਨੂੰ ਕੋਈ ਐਕਸ਼ਨ ਨਾ ਹੋ ਜਾਏ ਵੀ ਅਸੀਂ ਬੱਚੇ ਦਾ ਜਿਹੜਾ ਬੈਗ ਆ ਉਹ ਸਰਚ ਕਰ ਲਿਆ, ਪਰ ਬਾਅਦ ਦੇ ਵਿੱਚ ਨਿਕਲਿਆ ਕੀ। ਤੇ ਉਹਦੇ ਪੇਰੈਂਟਸ ਦੀ ਵੀ ਸਟੇਟਮੈਂਟਸ ਦੇਖੋ ਇਦਾਂ ਦੀ ਆ ਵੀ ਕਹਿੰਦੇ ਵੀ ਸਾਡੇ ਕੋਲ ਲੀਗਲੀ ਗਨ ਅਸੀਂ ਬਾਈ ਕੀਤੀ ਹੋਈ ਸੀ 9mm ਟੌਰਸ ਫਾਇਰ ਆਰਮ, ਤੇ ਉਸ ਨੂੰ ਬੜਾ ਸਕੇਅਰਡ ਰੱਖਿਆ ਹੋਇਆ ਸੀ। ਤੇ ਸਕੇਅਰਡ ਰੱਖਿਆ ਸੀ ਤਾਂ ਮੁੜ ਕੇ ਉਸਨੇ ਗਨ ਕਿੱਦਾਂ ਚਲਾਤੀ ਤੇ ਬੱਚੇ ਦੇ ਹੱਥ ਕਿੱਦਾਂ ਆ ਗਈ, ਉਹ ਸਕੂਲ ਨੂੰ ਕਿੱਦਾਂ ਲੈ ਗਿਆ। ਸੋ ਇਹ ਇੱਕ ਬੜੀ ਚਿੰਤਾ ਵਾਲਾ ਵਿਸ਼ਾ ਆ ਵੀ ਜੋ ਟੀਚਰਸ ਵੀ ਸਕੂਲਸ ਦੇ ਵਿੱਚ ਪੜ੍ਹਾਉਂਦੇ ਆ ਤੇ ਉਹਨਾਂ ਲਈ ਕਿੰਨਾ ਜਿਹੜਾ ਇਹ ਖਤਰਾ ਆ। ਪਰ ਜੋ ਪੁਲਿਸ ਆ ਉਹ ਇਸ ਟੀਚਰ ਨੂੰ ਐਜ਼ ਏ ਹੀਰੋ ਕਹਿ ਰਹੀ ਆ ਵੀ ਇਸ ਨੇ ਈਵਨ ਦੋ ਉਹਦੇ ਚੈਸਟ ਦੇ ਵਿੱਚ ਵੀ ਗੋਲੀ ਲੱਗੀ, ਉਹਦੇ ਹੱਥ 'ਚ ਵੀ ਲੱਗੀ, ਪਰ ਉਹ 20 ਸਟੂਡੈਂਟਸ ਜੋ ਉਹਦੇ ਫਸਟ ਗ੍ਰੇਡ ਦੇ ਸੀਗੇ ਉਹਦੀ ਕਲਾਸ ਦੇ ਵਿੱਚ ਰਿਚਨਿਕ ਸਕੂਲ ਦੇ ਵਿੱਚ, ਉਹਨਾਂ ਨੂੰ ਸੇਫਲੀ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋ ਗਈ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਜਿਹੜੇ ਆਉਂਦੇ ਆ। ਹੁਣ ਤਾਂ ਦੇਖੋ ਆਪਾਂ ਕਾਫੀ ਐਕਸਟੈਂਸਿਵਲੀ ਕਵਰ ਕੀਤਾ ਹੈ ਅੱਜ ਵੀ ਕੀ ਜਿਹੜਾ ਉਹ ਐਬਰਾਹਮ ਟੈਂਕ ਤੇ ਲੈਪਰ ਟੈਂਕ ਦੇ ਨਾਲ ਆ ਕ੍ਰਿਮੀਨਲ ਇਸ ਟਾਈਮ ਪੂਰੀ ਤਰ੍ਹਾਂ ਬਖਲਾ ਉੱਠਿਆ ਆ। ਇਸ ਜਿਹੜੀ ਅਨਾਊਂਸਮੈਂਟ ਤੋਂ ਬਾਅਦ 'ਚ ਕੀ ਇਸ ਮਾਮਲੇ ਦੇ ਵਿੱਚ ਹੋਰ ਹੋ ਸਕਦਾ ਆ ਉਹ ਵੀ ਆਪਾਂ ਜਿਹੜਾ ਆ ਇਸ ਉੱਤੇ ਵੀ ਚਰਚਾ ਜਿਹੜੀ ਉਹ ਕਰਦੇ ਹਾਂ। ਤੇ ਇਸ ਤੋਂ ਇਲਾਵਾ LSU ਸਟੂਡੈਂਟ ਦੇ ਜਿਹੜੇ ਰੇਪ ਦੇ ਮਾਮਲੇ ਵਿੱਚ ਗ੍ਰਿਫਤਾਰੀਆਂ ਕੁਝ ਹੋਈਆਂ ਆ, ਉਹਦੇ ਬਾਰੇ ਚਰਚਾ ਕਰਾਂਗੇ। ਮਾਈਕ ਪੈਂਸ ਦੇ ਕਲਾਸੀਫਾਈਡ ਡਾਕੂਮੈਂਟਸ ਦੀ ਜਿਹੜੀ ਰੈਵਲੇਸ਼ਨ ਹੋਈ ਆ, ਜਿਹੜਾ ਚੀਜ਼ ਸਾਹਮਣੇ ਆਈ ਆ, ਉਸ ਦੇ ਨਾਲ ਰਾਸ਼ਟਰਪਤੀਆਂ ਦੇ ਕਲਾਸੀਫਾਈਡ ਡਾਕੂਮੈਂਟਸ ਦੇ ਕੇਸਾਂ ਨੂੰ ਕੀ ਅਸਰ ਪੈਂਦਾ ਆ, ਕੀ ਜਿਹੜੇ ਲੋਕ ਆਖ ਰਹੇ ਆ, ਉਸ ਉੱਤੇ ਵੀ ਆਪਾਂ ਜਿਹੜੀ ਚਰਚਾ ਕਰਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਬਾਅਦ 'ਚ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਲੂਜ਼ੀਆਨਾ ਸਟੇਟ ਯੂਨੀਵਰਸਿਟੀ ਦੀ ਇੱਕ 19 ਸਾਲਾਂ ਦੀ ਵਿਦਿਆਰਥਣ, ਉਸ ਦੇ ਉੱਤੇ ਉਸ ਦੀ ਮੌਤ ਹੋ ਗਈ ਸੀਗੀ ਤੇ ਉਸ ਦੇ ਮੌਤ ਦੇ ਸਿਲਸਿਲੇ ਤੇ ਕਥਿਤ ਤੌਰ ਤੇ ਉਸ ਤੇ ਬਲਾਤਕਾਰ ਦੇ ਕੇਸ 'ਚ 4 ਜਾਣਿਆਂ ਨੂੰ ਉੱਥੋਂ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਆ। ਇੱਕ 17 ਸਾਲਾਂ ਦਾ ਜੁਵਨਲ, ਜਿਸ ਦਾ ਨਾਮ ਜਿਹੜਾ ਪੁਲਿਸ ਨੇ ਡਿਸਕਲੋਜ਼ ਨਹੀਂ ਕੀਤਾ, 18 ਸਾਲਾਂ ਦਾ ਕੇਵੌਨ ਡੌਂਡਰੇ ਵਾਸ਼ਿੰਗਟਨ, ਇਹਨਾਂ ਦੋਨਾਂ ਦੇ ਉੱਤੇ 3rd ਡਿਗਰੀ ਰੇਪ ਦੇ, ਤੇ ਇਸ ਦੇ ਨਾਲ 2 ਹੋਰ ਜਾਣੇ, ਜੌਨ ਕਾਰਵਰ 18 ਸਾਲਾਂ ਤੇ ਐਵਰਟ ਲੀ 28 ਸਾਲਾਂ ਦਾ। ਇਹ ਜਿਹੜੇ ਕਿ ਵਾਸ਼ਿੰਗਟਨ ਦਾ ਅੰਕਲ ਆ, ਜਿਹੜਾ 18 ਸਾਲਾਂ ਦਾ ਮੁੰਡਾ ਫੜਿਆ ਆ, ਇਹਨਾਂ ਦੋਨਾਂ ਨੂੰ ਵੀ ਪ੍ਰਿੰਸੀਪਲ ਟੂ ਅਲੈਜਡ ਕ੍ਰਾਈਮ ਇਸ ਮਾਮਲੇ ਵਿੱਚ
ਗ੍ਰਿਫਤਾਰ ਕੀਤਾ ਹੈਗਾ ਆ। ਕਹਿੰਦੇ ਵੀ 4 ਜਾਣਿਆਂ ਦੇ ਉੱਤੇ ਇਸ 19 ਸਾਲਾਂ ਦੀ ਜਿਹੜੀ ਵਿਦਿਆਰਥਣ ਆ ਉਸ ਦੇ ਰੇਪ ਕਰਨ ਦੇ ਮਾਮਲੇ 'ਚ ਤੇ ਬਾਅਦ ਦੇ ਵਿੱਚ ਕਹਿੰਦੇ ਗੱਡੀ ਇਸ ਦੇ ਵਿੱਚ ਮਾਰ ਕੇ ਰੋਡਵੇ ਦੇ ਉੱਤੇ ਇਸ ਨੂੰ ਮਾਰਨ ਦੇ ਜਿਹੜੇ ਦੋਸ਼ਾਂ ਦੇ ਵਿੱਚ ਹੁਣ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਕਹਿੰਦੇ ਵੀ ਇਹਨਾਂ ਦੇ ਅਟਰਨੀਜ਼ ਨੇ ਅਜੇ ਤੱਕ ਕੋਈ ਕੌਮੈਂਟ ਨਹੀਂ ਕੀਤਾ ਹੈਗਾ ਤੇ ਕਹਿੰਦੇ ਵੀ ਹੁਣ ਜਦੋਂ ਕਹਿੰਦੇ ਵੀ ਐਵੀਡੈਂਸ ਇਸ ਤੋਂ ਪਹਿਲਾਂ ਇਹ ਉੱਥੇ ਦੇ ਇੱਕ ਨਿਊਜ਼ਪੇਪਰ ਨੇ ਕਿਹਾ ਸੀਗਾ ਵੀ ਐਵੀਡੈਂਸ ਭਾਈ ਸਾਹਮਣੇ ਆ, ਸਭ ਨੂੰ ਜਿਹੜਾ ਉਹ ਪਤਾ ਜਿਹੜਾ ਉਹ ਹੈਗਾ ਆ, ਪਰ ਫਿਰ ਵੀ ਇਸ ਚੀਜ਼ ਦੇ ਵਿੱਚ ਕੁਝ ਕਾਰਵਾਈ ਜਿਹੜੀ ਉਹ ਨਹੀਂ ਹੋਈ। ਹੁਣ ਇਵੈਂਚੁਅਲੀ ਜਿਹੜੀ LSU ਦੇ ਇਸ ਰੇਪ ਤੇ ਬਾਅਦ ਦੇ ਵਿੱਚ ਜਿਹੜੀ ਆ ਮੌਤ ਦੇ ਮਾਮਲੇ ਵਿੱਚ ਹੁਣ 4 ਜਣੇ ਗ੍ਰਿਫਤਾਰ ਕੀਤੇ ਗਏ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਅੱਜ ਸਵੇਰੇ ਮਿੰਟੂ ਗੁਰਸਰੀਆ ਜੀ ਤੇ ਪ੍ਰਵੀਨ ਸ਼ਰਮਾ ਜੀ ਖਬਰਾਂ ਕਰ ਰਹੇ ਸੀ ਤੇ ਆਫਿਸ ਦੇ ਵਿੱਚ ਕਾਲ ਆਈ ਪਈ ਜੀ, ਨਵਜੋਤ ਸਿੱਧੂ ਬਾਹਰ ਆ ਰਿਹਾ, ਉਹਦੇ ਬਾਰੇ ਗੱਲ ਕਰੋ, ਬਹੁਤ ਇੰਪੋਰਟੈਂਟ ਖਬਰ ਆ। ਸੋ ਰਾਜਕਰਮਵੀਰ ਸਿੰਘ ਜੀ, ਅਸੀਂ ਬਹੁਤ ਲੰਮੇ ਸਮੇਂ ਤੋਂ ਜੋ ਲੋਕ ਪੰਜਾਬੀ ਰੇਡੀਓ USA ਨੂੰ ਸੁਣਦੇ ਆ ਉਹਨਾਂ ਨੂੰ ਕਹਿ ਰਹੇ ਆ ਵੀ ਭਾਈ ਜਿੱਥੇ ਰਹਿੰਦੇ ਆ ਉੱਥੇ ਦਾ ਥੋੜਾ ਜਿਹਾ ਜ਼ਿਆਦਾ ਫਿਕਰ ਕਰਿਆ ਕਰੋ। ਜਿੱਥੋਂ ਆਏ ਆ ਠੀਕ ਆ, ਥੋੜਾ ਬਹੁਤਾ ਉੱਥੇ ਦਾ ਵੀ ਚਾਹੀਦਾ, ਪਰ ਜਿੱਥੇ ਰਹਿੰਦੇ ਆ ਕੀ ਕੁਛ ਹੋ ਰਿਹਾ ਆ। ਟਵਿੱਟਰ ਕੰਪਨੀ ਨੂੰ ਐਲੋਨ ਮਸਕ ਨੇ ਇਸ ਬੇਸ ਦੇ ਉੱਤੇ ਬਾਈ ਕੀਤਾ ਸੀ ਕਿ ਟਵਿੱਟਰ ਜੋ ਆ ਉਹ ਧੱਕਾ ਕਰ ਰਿਹਾ ਹੈਗਾ ਆ, ਜਿਨ੍ਹਾਂ ਦੇ ਵਿਚਾਰ ਉਹ ਐਗਰੀ ਨਹੀਂ ਕਰਦੇ ਟਵਿੱਟਰ ਦੇ ਨਾਲ, ਉਹਨਾਂ ਨੂੰ ਅਸੀਂ ਉਹ ਬਲੌਕ ਕਰ ਰਹੇ ਸੀ। ਜਦੋਂ ਐਲੋਨ ਮਸਕ ਨੇ ਬਾਈ ਕਰ ਲਿਆ, ਉਹਨਾਂ ਆਪ ਵੀ ਥੋੜਾ ਇਹ ਕਰਨਾ ਸ਼ੁਰੂ ਕੀਤਾ ਤੇ ਹੁਣ ਇੰਡੀਆ ਦੇ ਵਿੱਚ ਜੋ BBC ਨੇ ਇੱਕ ਡਾਕੂਮੈਂਟਰੀ ਬਣਾਈ ਆ ਪ੍ਰਾਈਮ ਮਿਨਿਸਟਰ ਮੋਦੀ ਦੇ ਦੀ ਬਾਬਤ, ਜੋ ਉੱਥੇ ਕਤਲੇਆਮ ਹੋਇਆ ਸੀ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ, ਤੇ ਉਸ ਨੂੰ ਲਗਭਗ ਭਾਰਤ ਦੀ ਸਰਕਾਰ ਵੱਲੋਂ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੋਂ ਚੁਕਾ ਦਿੱਤਾ ਗਿਆ, ਖਾਸ ਕਰਕੇ ਭਾਰਤ ਦੇ ਵਿੱਚ। ਤੇ ਅੱਜ ਟਵਿੱਟਰ ਦੇ ਉੱਤੇ ਵੀ ਜਿਹੜੇ ਜਿੱਥੇ ਜਿੱਥੇ ਵੀ ਲਿੰਕ ਸੀ ਉਸ ਜੋ ਡਾਕੂਮੈਂਟਰੀ ਉਹਦੇ ਨਾਲ, ਉਸ ਨੂੰ ਵੀ ਬੈਨ ਕਰ ਦਿੱਤਾ ਗਿਆ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਜੋ ਮਰਜ਼ੀ ਕਰ ਲਓ, ਕਿ ਉੱਥੇ ਬਾਹਲਾ ਕੁਝ ਬਦਲਣਾ ਨਹੀਂ। ਜੋ ਲੋਕ ਇਹ ਸੋਚਦੇ ਆ ਵੀ ਅਸੀਂ ਬਹੁਤ ਕੁਝ ਉੱਥੇ ਚੇਂਜ ਕਰ ਸਕਦੇ, ਉਹ ਹੋਣਾ ਨਹੀਂ। ਪਰ ਜਿੱਥੇ ਸਾਨੂੰ ਸੋਚਣਾ ਚਾਹੀਦਾ, ਜਿੱਥੇ ਅਸੀਂ ਰਹਿੰਦੇ ਆ, ਇਹ ਨਾ ਹੋਵੇ ਵੀ ਅਸੀਂ ਜਿੱਥੇ ਦਾ ਸੋਚ ਰਹੇ ਆ ਉੱਥੇ ਪੂਰਾ ਹੀ ਫੋਕਸ ਕਰ ਦਿੰਦੇ ਆ ਤੇ ਜਿੱਥੇ ਰਹਿ ਰਹੇ ਆ ਤੇ ਮੁੜ ਕੇ ਇੱਥੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਆ। ਅਪ੍ਰੈਲ 1 2023 ਦੇ ਵਿੱਚ ਜਿੰਨੀਆਂ ਵੀ ਸਟੇਟਸ ਹੈਗੀਆਂ USA ਦੀਆਂ, 86.7 ਮਿਲੀਅਨ ਲੋਕ ਮੈਡੀਕੇਡ ਦੇ ਉੱਤੇ ਆ। ਉਹਨਾਂ ਦੀ ਜਿਹੜੀ ਐਲੀਜੀਬਿਲਟੀ ਆ 15 ਮਿਲੀਅਨ ਲੋਕਾਂ ਦੀ ਖਤਮ ਹੋ ਜਾਣੀ ਆ। ਡੈਫਟ ਸੀਲਿੰਗ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਇਸ਼ੂ ਚੱਲ ਰਿਹਾ ਹੈਗਾ ਆ। ਰਿਪਬਲਿਕਨ ਕਹਿੰਦੇ ਅਸੀਂ ਵਧਾਉਣਾ ਨਹੀਂ ਹੈ ਤੇ ਬਹੁਤ ਥੋੜਾ ਸਮਾਂ ਰਹਿ ਗਿਆ ਆ। ਜੈਨਟ ਜੈਲਨ ਨੇ ਵੀ ਕਹਿ ਦਿੱਤਾ ਆ ਵੀ ਇਹਦੇ ਉੱਤੇ ਇਮੀਡੀਏਟਲੀ ਸਾਨੂੰ ਫੋਕਸ ਕਰਨਾ ਚਾਹੀਦਾ, ਨਹੀਂ ਤਾਂ ਇਕਨੋਮੀ ਤੇ ਬਹੁਤ ਬੁਰਾ ਅਸਰ ਪਊਗਾ। ਹੁਣ ਤੁਸੀਂ ਸੋਚੋ ਵੀ ਜੇ 15 ਮਿਲੀਅਨ ਲੋਕਾਂ ਦਾ ਮੈਡੀਕੇਅਰ ਜਾਂ ਮੈਡੀਕੇਡ ਜਾਂ ਮੈਡੀਕਲ ਜਿਹੜੀ ਫ੍ਰੀ ਇੰਸ਼ੋਰੈਂਸ ਆ ਉਹ ਚਲੇ ਗਈ ਤਾਂ ਫਿਰ ਉਹ ਕੀ ਬਣੂਗਾ। ਤੇ ਸਾਨੂੰ ਇੱਥੇ ਦੇ ਇਸ਼ੂ ਸੁਣਨੇ ਚਾਹੀਦੇ ਆ, ਉਹਨਾਂ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈਗਾ। ਸੋ ਸਾਡਾ ਜੋ ਸਵੇਰ ਦੀਆਂ ਖਬਰਾਂ ਆ ਉਹਨਾਂ ਦਾ ਮੇਨ ਮਕਸਦ ਵੀ ਇਹੀ ਲਿਆਉਣ ਦਾ ਆ ਵੀ ਲੋਕਾਂ ਨੂੰ ਕੀ ਕੁਝ ਵਾਪਰ ਰਿਹਾ ਆ, ਕਿਤੇ ਸਾਡੇ ਨਾਲ ਕੀ ਕੁਝ ਆਉਣ ਵਾਲੇ ਸਮੇਂ 'ਚ ਇਫੈਕਟ ਕਰੂਗਾ ਸਾਡੇ ਤੇ, ਉਹ ਖਬਰਾਂ ਆਪਾਂ ਤਾਂ ਸਾਂਝੀਆਂ ਕਰਦੇ ਹੈਗੇ ਆ। ਸੋ ਇਹਦੇ ਉੱਤੇ ਵੀ ਵਰਕਆਊਟ ਕਰਨਾ ਚਾਹੀਦਾ। ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਆ, ਆਪਣੇ ਸੈਨੇਟਰਸ ਨੂੰ, ਕਾਂਗਰਸਮੈਨ ਨੂੰ ਜ਼ਰੂਰ ਈਮੇਲ ਕਾਲਾਂ ਕਰੋ ਭਾਈ, ਆਪਸ ਦੇ ਵਿੱਚ ਲੜਦੇ ਰਹੋ, ਪਰ ਘੱਟੋ ਘੱਟ ਜਿਹੜੇ ਹੈਲਥ ਨਾਲ ਰਿਲੇਟਡ ਇਸ਼ੂਜ਼ ਹੈਗੇ ਆ, ਜੇ ਇੰਨੇ ਲੋਕਾਂ ਦੀ ਹੈਲਥ ਇੰਸ਼ੋਰੈਂਸ ਚੱਲ ਗਈ ਉਹਨਾਂ ਦਾ ਕੀ ਬਣੂਗਾ, ਉਹਦੇ ਉੱਤੇ ਤਾਂ ਘੱਟੋ ਘੱਟ ਰਲ ਕੇ ਕੋਈ ਨਾ ਕੋਈ ਵਰਕਆਊਟ ਕਰ ਲਓ। ਸੋ ਉਹ ਚੀਜ਼ ਤਾਂ ਜਿਹੜੀ ਉਹ ਹੈਗੀ। ਹੁਣ ਦੇਖੋ ਈਲਨ ਮਸਕ ਦੇ ਬੜੇ ਫੈਨ ਆ ਇੱਥੇ ਵੀ, ਉਹਨੇ ਜੀ ਬੱਲੇ ਬੱਲੇ ਕਰਾਤੀ। ਬੜੇ ਕੰਜ਼ਰਵੇਟਿਵ ਵੀ ਜਿਹੜੇ ਉਸਦੇ ਫੈਨ ਜਿਹੜੇ ਉਸਦੇ ਵਿੱਚ ਰਹੇ ਆ, ਪਰ ਇਹ ਹੁਣ ਸ਼ਰੇਆਮ ਤੁਸੀਂ ਦੇਖੋ ਵੀ ਉਹੀ ਚੀਜ਼ ਆ। ਇਹ ਨਹੀਂ ਆ ਵੀ ਕੋਈ ਟਵਿੱਟਰ ਨੇ ਕੁਝ ਨਵਾਂ ਕੀਤਾ ਵੀ ਈਲਨ ਮਸਕ ਆਇਆ ਸੀਗਾ, ਪਰ ਕਿਉਂਕਿ ਉਹ ਇਹ ਢੋਲ ਪਿੱਟਦਾ ਜਿਹੜਾ ਉਹ ਆਇਆ ਵੀ ਮੈਂ ਤਾਂ ਭਾਈ ਜਿਹੜੀ ਫ੍ਰੀ ਸਪੀਚ ਆ ਉਹ ਐਬਸੋਲਿਸਟ ਆ, ਵੀ ਜਿਹਨੇ ਜੋ ਕਹਿਣਾ ਉਹ ਕਵੇ, ਅਸੀਂ ਕੁਛ ਜੇ ਉਸਦੇ ਵਿੱਚ ਦਖਲਅੰਦਾਜ਼ੀ ਨਹੀਂ। ਤੇ ਇੱਕ ਘੁਰਕੀ ਤੋਂ ਜਿਹੜੀ ਆ ਇੰਡੀਅਨ ਸਰਕਾਰ ਦੀ ਝੱਟ ਦੇਣੀ ਆ, ਲੋਕਾਂ ਦੇ ਅਕਾਊਂਟ ਜਿਹੜੇ ਉਹ ਬੰਦ ਕਰਕੇ ਤੇ ਉਹਨੇ ਝੱਟ ਦੇਣੀ ਜਿਹੜੀ ਉਹ ਲਾ ਦਿੱਤੀ। ਇਹ ਨਹੀਂ ਸੀਗਾ ਵੀ ਜਦੋਂ ਡੋਰਸੀ ਸੀਗਾ CEO ਤੇ ਉਦੋਂ ਕੋਈ ਬਹੁਤਾ ਫਰਕ ਸੀਗਾ। ਟਵਿੱਟਰ ਜਿਹੜਾ ਆ ਭਾਰਤ ਨੂੰ ਇੱਕ ਵੱਡੀ ਜਿਹੜੀ ਵਿਸ਼ਾਲ ਮਾਰਕੀਟ ਦੇ ਰੂਪ ਦੇ ਵਿੱਚ ਦੇਖਦਾ ਆ,
ਵੀ ਆਪਾਂ ਡਾਲਰ ਕਿੱਦਾਂ ਜਿਹੜੇ ਉਹ ਕਮਾਉਣੇ ਆ, ਤੇ ਇਸ ਲਈ ਉਹ ਸਰਕਾਰ ਦੇ ਨਾਲ ਜਿਹੜਾ ਚੱਲਦੇ, ਨਾਲੇ ਉੱਥੋਂ ਦੀ ਸਰਕਾਰ ਅਥੋਰੀਟੇਰੀਅਨ ਆ, ਉਹ ਆਪਾਂ ਨੂੰ ਪਤਾ ਆ, ਉਹ ਮਰਜ਼ੀਆਂ ਜਿਹੜੀਆਂ ਉਹ ਕਰਾਉਂਦੀ ਆ। ਹੁਣ ਤੁਸੀਂ ਦੇਖੋ ਵੀ ਹੁਣ ਟਵਿੱਟਰ ਦਾ ਤੁਸੀਂ ਦੇਖੋ ਵੀ ਦੋਗਲਾਪਨ ਵੀ ਦੇਖੋ ਕਿੱਦਾਂ ਚੱਲਦਾ। ਇੱਥੇ ਰਾਸ਼ਟਰਪਤੀ ਨੂੰ ਵੀ ਬੈਨ ਕੀਤਾ ਜਾ ਸਕਦਾ ਹੈ, ਇੱਥੇ ਜਿਹੜੇ ਹੋਰ ਜਿਹੜੇ ਲੋਕ ਉਹਨਾਂ ਨੂੰ ਬੈਨ ਵੀ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਰਾਸ਼ਟਰਪਤੀਆਂ ਦੇ ਦੁਆਰਾ ਜਿਹੜਾ ਟਵੀਟ ਕੀਤਾ ਗਿਆ ਸੀ ਜੋ ਬਾਈਡਨ ਹੁਣਾਂ ਦੇ ਦੁਆਰਾ ਕੁਛ ਸਮਾਂ ਪਹਿਲਾਂ, ਉਸ ਦੇ ਥੱਲੇ ਫੈਕਟ ਚੈੱਕ ਵੀ ਜਿਹੜਾ ਉਹ ਲਾਇਆ ਜਾ ਸਕਦਾ। ਉੱਥੇ ਉਹ ਮਾੜੀ ਜੀ ਜਿਹੜੀ ਆ ਮੋਦੀ ਦੀ ਖੰਘ ਤੋਂ ਵੀ ਜਿਹੜੇ ਉਹ ਡਰ ਜਾਂਦੇ ਆ। ਇਹ ਆਪਣੇ ਆਪ ਨੂੰ ਫ੍ਰੀ ਸਪੀਚ ਐਬਸੋਲਿਸਟ ਕਹਿਣ ਵਾਲੇ ਇਵੈਂਚੁਅਲੀ ਡਾਲਰਾਂ ਦੇ ਜਿਹੜੇ ਇਹ ਪੁਜਾਰੀ ਜਿਹੜੇ ਉਹ ਹੁੰਦੇ ਆ, ਇਹਨਾਂ ਨੂੰ ਅਸਲੀਅਤ ਸੱਚ ਉਹਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਜਿਹੜਾ ਉਹ ਨਹੀਂ ਹੁੰਦਾ। ਉਧਰ JNU ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਉੱਥੇ BBC ਦੀ ਡਾਕੂਮੈਂਟਰੀ ਸਕਰੀਨ ਕਰਨੀ ਸੀ, ਉੱਥੇ ਤੁਸੀਂ ਦੇਖੋ ਉਹਨਾਂ ਨੇ ਬਿਜਲੀ ਬੰਦ ਕਰਤੀ, ਇੰਟਰਨੈਟ ਬੰਦ ਕਰਤਾ। ਹੋਰ ਇੱਕ ਥਾਂ ਦੇ ਉੱਤੇ ਮੈਂ ਦੇਖ ਰਿਹਾ ਸੀਗਾ ਵੀ ਐਮਰਜੈਂਸੀ ਜਿੱਦਾਂ ਲੱਗੀ ਨਹੀਂ ਹੁੰਦੀ, ਮੋਦੀ ਨੇ ਉਹ ਹਾਲ ਕੀਤਾ ਆ। ਇਹ ਹੋ ਸਕਦਾ ਹੈ ਹਰਜੋਤ ਸਿੰਘ ਜੀ BBC ਦੀ ਇਹ ਜਿਹੜੀ ਡਾਕੂਮੈਂਟਰੀ ਆ ਮੋਦੀ ਦੇ ਜਿਹੜੇ ਡਾਊਨਫਾਲ ਦੇ ਵਿੱਚ ਇੱਕ ਯੋਗਦਾਨ ਪਾਵੇ, ਪਰ BBC ਨੂੰ ਵੀ ਹੁਣ ਚੇਤਾ ਆਇਆ ਹੈ ਜਾ ਕੇ ਵੀ ਭਾਈ ਇਹ ਤਾਂ ਉਹੀ ਬੰਦਾ ਹੈ ਜਿਹੜਾ ਕਤਲੇਆਮ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗਾ। ਦੇਖੋ ਕਿੰਨੀਆਂ ਕੁ ਆਵਾਜ਼ਾਂ ਜਿਹੜੀਆਂ ਇਹ ਬੰਦ ਕਰਨ ਦੇ ਵਿੱਚ ਕਾਮਯਾਬ ਜਿਹੜਾ ਉਹ ਰਹਿੰਦਾ ਆ। ਉੱਥੋਂ ਦੇ ਲੋਕ ਦੇ ਅੱਖਾਂ ਤੋਂ ਇਹ ਪੱਟੀ ਜਿਹੜੀ ਆ ਉਹ ਕਦੀ ਉਤਰ ਸਕੂਗੀ ਜਾਂ ਨਹੀਂ। ਨਹੀਂ ਤਾਂ ਹੁਣ ਉਹਨਾਂ ਨੇ ਉਹ ਜਿਹੜੇ ਬਾਬੇ ਛੱਡੇ ਆ, ਉਹ ਅਗਲੇ ਟੌਰ ਨਾਲ ਕਹਿੰਦੇ ਆ ਹਿੰਦੂ ਰਾਸ਼ਟਰ ਬਣਾਵਾਂਗੇ, ਤੁਸੀਂ ਸਾਥ ਦਿਓ, ਸਨਾਤਨੀ ਧਰਮ ਜਿਹੜਾ ਆ ਅਸੀਂ ਮੁੜ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਲੈ ਕੇ ਆਉਣਾ, ਤੁਸੀਂ ਸਾਥ ਦਿਓ। ਇੱਥੇ ਮਾੜੀ ਜੀ ਕੋਈ ਪੰਜਾਬ ਦੀ ਰਾਜ ਦੀ ਵੀ ਪਾਣੀਆਂ ਦੀ ਵੀ ਗੱਲ ਕਰ ਲਵੇ, ਖਾਲਿਸਤਾਨ ਦੀ ਗੱਲ ਤਾਂ ਦੂਰ ਆ, ਉਹਨੂੰ ਝੱਟ ਦੇਣੀ ਉਹ ਅੰਦਰ ਕਰ ਲੈਂਦੇ ਆ। ਉੱਤੇ ਕੇਸ ਵੀ ਜਿਹੜਾ ਉਹ ਪਾ ਦਿੱਤਾ ਜਾਂਦਾ ਆ। ਸੋ ਭਾਰਤ ਵਿੱਚ ਤਾਂ ਹਨੇਰਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਛਾ ਰਿਹਾ ਆ, ਕਿਉਂਕਿ ਇਸ ਟਾਈਮ ਇਹਨਾਂ ਦਾ ਜਿੰਨੇ ਵਿਸ਼ਵ ਗੁਰੂ ਜਿਹੜਾ ਬਣਨਾ ਸੀਗਾ, ਉਹਦਾ ਜਿਹੜਾ ਪਰਦਾਫਾਸ਼ ਆ ਉਹ ਹੌਲੀ ਹੌਲੀ ਹੋ ਰਿਹਾ ਆ। ਦੂਜਾ ਐਪੀਸੋਡ ਹਰਜੋਤ ਸਿੰਘ ਜੀ ਇਸ ਡਾਕੂਮੈਂਟਰੀ ਦੇ ਵਿੱਚ ਆਉਣਾ ਸੀ, ਅਜੇ ਇੱਕ ਐਪੀਸੋਡ ਹੀ ਆਇਆ ਆ, ਉਸ ਤੋਂ ਪਹਿਲਾਂ ਹੀ ਇੰਨਾ ਹੌ ਹੱਲਾ ਪੈ ਚੁੱਕਾ ਜੀ। ਜਿਹੜਾ ਗਾਰਡੀਅਨ ਨਿਊਜ਼ਪੇਪਰ ਆ UK ਦਾ, ਉਹਨਾਂ ਨੇ ਕਿਹਾ ਵੀ ਭਾਰਤ ਸਰਕਾਰ ਨੇ ਆਲਰੇਡੀ ਸੋਸ਼ਲ ਮੀਡੀਆ ਦੇ ਉੱਤੇ ਐਮਰਜੈਂਸੀ ਲਾ ਦਿੱਤੀ ਆ। ਜੋ ਐਕਸ਼ਨ ਆ ਰਹੇ ਆ ਪਿਛਲੇ ਸਮੇਂ 'ਚ ਆਪਾਂ ਦੇਖੇ ਆ, ਤੇ ਉਹ ਇਹ ਕੁਝ ਇਹ ਦੇਖੋ, ਇਹ ਤਾਂ BBC ਨੇ ਡਾਕੂਮੈਂਟਰੀ, ਸਾਡੀਆਂ ਕਈ ਵਾਰ ਛੋਟੀਆਂ ਖਬਰਾਂ ਹੁੰਦੀਆਂ ਉਹੀ ਬਲੌਕ ਕਰ ਦਿੱਤੀਆਂ ਜਾਂਦੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਕਲਾਸੀਫਾਈਡ ਡਾਕੂਮੈਂਟਸ ਲੱਭੇ ਜਾਣ ਦਾ ਸਿਲਸਿਲਾ ਨਹੀਂ ਰੁਕ ਰਿਹਾ। ਜਿਹੜੇ ਰਾਸ਼ਟਰਪਤੀ ਟਰੰਪ ਆ ਡਾਕੂਮੈਂਟਸ ਨਾਲ ਲੈ ਕੇ ਉਹਨਾਂ ਨੂੰ ਕਿਹਾ ਵਾਪਸ ਦੇ ਦਿਓ, ਕਹਿੰਦਾ ਵੀ ਮੈਂ ਨਹੀਂ ਦਿੰਦਾ, ਫਿਰ ਰੇਡ ਵੱਜੀ। ਇੱਧਰ ਬਾਈਡਨ ਹੋਣਾ ਦੇ ਕੋਲੋਂ ਸੈਨੇਟਰ ਹੁੰਦੇ ਹੋਏ, ਵਾਈਸ ਪ੍ਰੈਜ਼ੀਡੈਂਟ ਹੁੰਦੇ ਹੋਏ, ਉਹ ਡਾਕੂਮੈਂਟ ਪਤਾ ਨਹੀਂ ਰੱਖ ਕੇ ਉਹਨਾਂ ਨੇ ਰੱਖ ਕੇ ਨਾਲ ਲੈ ਕੇ ਦੱਸਿਆ ਕਿਸੇ ਨੂੰ ਨਹੀਂ। ਹੁਣ ਜਦੋਂ ਟਰੰਪ ਹੋਣਾ ਦਾ ਰੌਲਾ ਪਿਆ, ਫਿਰ ਇਹਨਾਂ ਦੇ ਵੀ ਵਕੀਲਾਂ ਨੂੰ ਜਾ ਗਏ ਭਾਈ ਚੱਲ ਅਸੀਂ ਵੀ ਦੇਖ ਲਈਏ ਵੀ ਕਿਤੇ ਜੋ ਬਾਈਡਨ ਹੋਣਾ ਨੇ ਤਾਂ ਨਹੀਂ ਰੱਖੇ, ਇਹਨਾਂ ਦੇ ਕਿਤੇ ਘਰੋਂ ਲੱਭਣ ਦੇ, ਕਿਤੇ ਗਰਾਜ 'ਚੋਂ ਲੱਭਣ ਦੇ, ਕਿਤੇ ਇਹਨਾਂ ਦੇ ਪ੍ਰਾਈਵੇਟ ਆਫਿਸ 'ਚੋਂ ਲੱਭਣ ਦੇ। ਤੇ ਕੱਲ ਹੁਣ ਜਿਹੜੀ ਉਹ ਖਬਰ ਆਈ ਵੀ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਆ ਮਾਈਕ ਪੈਂਸ, ਉਹਨਾਂ ਦੇ ਘਰੋਂ ਵੀ ਜਿਹੜੇ ਕੁਛ ਡਾਕੂਮੈਂਟਸ ਜਿਹੜੇ ਲੱਭੇ, ਜਿਹੜੀ ਉਹਨਾਂ ਨੇ ਝੱਟ ਦੇਣੀ ਨੈਸ਼ਨਲ ਆਰਕਾਈਵਸ ਨੂੰ ਵੀ ਜਿਹੜਾ ਉਹ ਦੱਸ ਦਿੱਤਾ। ਹੁਣ ਇਸ ਮਾਮਲੇ ਵਿੱਚ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਸੁੱਖ ਦਾ ਸਾਹ ਇਹ ਆ ਗਿਆ ਵੀ ਚੱਲ ਹੁਣ ਮੈਂ ਇਕੱਲਾ ਨਹੀਂ, ਤੇ ਇੱਕ ਹੋਰ ਜਿਹੜਾ ਉਪ ਰਾਸ਼ਟਰਪਤੀ ਆ ਉਹਦੇ ਘਰੋਂ ਵੀ ਡਾਕੂਮੈਂਟਸ ਜਿਹੜੇ ਉਹ ਲੱਭ ਗਏ ਆ। ਇਹ ਇਵੈਂਚੁਅਲੀ ਕੀ ਹੋਣਾ ਹਰਜੋਤ ਸਿੰਘ ਜੀ, ਇਹ ਸਾਰੇ ਮਾਮਲੇ ਜਿਹੜੇ ਉਹ ਆਏ ਗਏ ਹੋ ਜਾਣੇ, ਕਿਉਂਕਿ ਹੁਣ ਲੋਕ ਬਹੁਤ ਜ਼ਿਆਦਾ ਇਸ ਦੇ ਵਿੱਚ ਵੱਡੇ ਵੱਡੇ ਅਹੁਦੇਦਾਰ ਜਿਹੜੇ ਉਹ ਇਨਵੋਲਵ ਹੋ ਗਏ ਆ। ਤੇ ਉਮੀਦ ਮੈਨੂੰ ਇਹ ਵੀ ਹੈਗੀ ਆ ਵੀ ਹੋਰ ਵੀ ਕਈ ਲੋਕਾਂ ਦੇ ਘਰਾਂ ਚੋਂ ਇਹ ਡਾਕੂਮੈਂਟਸ ਜਿਹੜੇ ਸੈਨੇਟਰਸ ਆ ਜਾਂ ਹੋਰ ਉੱਚੇ ਅਹੁਦਿਆਂ ਦੇ ਉੱਤੇ ਰਹੇ ਆ, ਉਹਨਾਂ ਦੇ ਵਿੱਚੋਂ ਜਿਹੜੇ ਉਹ ਲੱਭਣੇ ਆ। ਪਰ ਇਹ ਗੱਲ ਹੁਣ ਆਈ ਗਈ ਜਿਹੜੀ ਆ ਉਹ ਹੋ ਜਾਣੀ ਆ। ਇਹ ਦੋਨੋਂ ਹੀ ਪਾਰਟੀਆਂ ਇਸ ਦੇ ਵਿੱਚ ਇਨਵੋਲਵ ਹੋ ਚੁੱਕੀਆਂ, ਦੋਨਾਂ ਦੀ ਵੱਡੀ ਜਿਹੜੀ ਲੀਡਰਸ਼ਿਪ ਆ ਉਸ ਦੇ ਵਿੱਚ ਇਨਵੋਲਵ ਆ। ਉਹ ਅੱਜ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਹ ਬਿਆਨ ਜ਼ਰੂਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਪੈਂਸ ਇੱਕ ਇਨੋਸੈਂਟ ਬੰਦਾ ਆ, ਤੇ ਉਸ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਤੇ ਜਿਹੜੇ ਮਿਲੇ ਆ ਉਸ ਬਾਬਤ ਉਹਨਾਂ ਨੇ ਜਿਹੜਾ ਉਹ ਬਿਆਨ ਦਿੱਤਾ ਆ। ਓਬਾਮਾ ਤੇ ਜਿਹੜੇ ਕਲਿੰਟਨ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਡਾਕੂਮੈਂਟਸ ਆ, ਉਹਨਾਂ ਦੇ ਆਫਿਸਿਸ ਦੇ ਦੁਆਰਾ ਇਹ ਜਿਹੜੀ ਹਰਜੋਤ ਸਿੰਘ ਜੀ ਜਾਣਕਾਰੀ ਦਿੱਤੀ ਗਈ ਆ ਵੀ ਜਿੰਨੇ ਵੀ ਕਲਾਸੀਫਾਈਡ ਡਾਕੂਮੈਂਟਸ ਆ ਅਸੀਂ ਸਿੱਧੇ ਦੇ ਸਿੱਧੇ ਜਿਹੜੇ ਆ ਆਰਕਾਈਵਸ ਨੂੰ ਉਹ ਟਰਨਓਵਰ ਜਿਹੜੇ ਉਹ ਕਰ ਦਿੱਤੇ ਸੀ। ਕੋਈ ਪੁੱਛ ਰਿਹਾ ਵੀ ਇਹ ਡਾਕੂਮੈਂਟਸ ਹੈ ਕੀ ਨੇ। ਜਦੋਂ ਕੋਈ ਰਾਸ਼ਟਰਪਤੀ ਆ ਜਾਂ ਉਪ ਰਾਸ਼ਟਰਪਤੀ ਆ, ਬਹੁਤ ਸਾਰੀ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ ਜਾਂ ਅਹਿਮ ਜਿਹੜੇ ਦਸਤਾਵੇਜ਼ ਆ ਜਿਹੜੇ ਆਮ ਜਨਤਕ ਨਹੀਂ ਕੀਤੇ ਜਾਂਦੇ,
ਜਿਨ੍ਹਾਂ ਦੇ ਬਾਰੇ ਇਨਫੋਰਮੇਸ਼ਨ ਸਿਰਫ ਇਸ ਅਹੁਦੇ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਕੋਲ ਹੁੰਦੀ ਆ, ਉਹਨਾਂ ਨੂੰ ਕਲਾਸੀਫਾਈਡ ਡਾਕੂਮੈਂਟਸ ਆਖਿਆ ਜਾਂਦਾ ਹੈ, ਜਿਨ੍ਹਾਂ 'ਚ ਕਈ ਟੌਪ ਸੀਕ੍ਰੇਟ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ ਜਿਹੜੇ ਆ ਉਹ ਵੀ ਹੋ ਸਕਦੇ ਆ। ਤੇ ਇਸ ਕਰਕੇ ਖਤਰਾ ਰਹਿੰਦਾ ਹੈ ਵੀ ਭਾਈ ਜੇ ਇਹ ਕਿਤੇ ਲੈ ਜਾਂਦੇ ਆ ਜਾਂ ਕਿਸੇ ਹੋਰ ਨੂੰ ਦੇ ਦਿੱਤਾ ਜਾਂਦਾ ਆ, ਕਿਤੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਨਾ ਹੋਵੇ ਜਾਂ ਅਹਿਮ ਜਾਣਕਾਰੀਆਂ, ਗੁਪਤ ਜਿਹੜੀਆਂ ਜਾਣਕਾਰੀਆਂ ਆ ਉਹ ਆਪਣੇ ਐਨਮੀਜ਼ ਤੱਕ ਨਾ ਜਿਹੜੀਆਂ ਆ ਉਹ ਨਾ ਜਿਹੜੀਆਂ ਉਹ ਪਹੁੰਚ ਜਾਣ। ਸੋ ਇਸੇ ਲਈ ਇਹਨਾਂ ਕਲਾਸੀਫਾਈਡ ਡਾਕੂਮੈਂਟਸ ਦਾ ਮਸਲਾ ਆ ਉਹ ਕਾਫੀ ਜ਼ਿਆਦਾ ਭਖਿਆ ਪਿਆ ਹੈਗਾ। ਅਗਲੀ ਖਬਰ ਵਿੱਚ ਚਲੀਏ ਜੋ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਕਹਿੰਦੇ ਪਈ ਇਸ ਟਾਈਮ ਕੌਫੀਨਸ ਸੈਲ ਆਊਟ ਹੋ ਗਏ ਆ, ਖਾਸ ਕਰਕੇ ਜੋ ਪਿੰਡੂ ਏਰੀਆ ਹੈਗੇ ਆ, ਰੂਰਲ ਏਰੀਆਜ਼ ਆ। BBC ਨੇ ਇੱਕ ਸਪੈਸ਼ਲ ਰਿਪੋਰਟ ਅੱਜ ਜਾਰੀ ਕੀਤੀ ਆ। ਜ਼ਿਨਜ਼ਾਓ ਰੀਜਨ ਜੋ ਹੈਗਾ ਨਾਰਦਰਨ ਸ਼ੈਂਕਸੀ ਪ੍ਰੋਵਿੰਸ ਦਾ ਚਾਈਨਾ ਦੇ ਵਿੱਚ, ਉੱਥੇ ਕਿਹਾ ਗਿਆ ਆ ਵੀ ਪਿੰਡਾਂ ਦੇ ਵਿੱਚ ਲੋਕ ਯੂਜ਼ਲੀ ਬਜ਼ੁਰਗ ਰਹਿੰਦੇ ਆ ਤੇ ਹੁਣ ਚਾਈਨਾ ਦਾ ਨਵਾਂ ਸਾਲ ਵੀ ਉਹਨੀ ਚੱਲ ਰਿਹਾ ਹਫ਼ਤੇ ਦੇ ਦੌਰਾਨ, ਤੇ ਬਹੁਤ ਸਾਰੇ ਯੰਗ ਲੋਕ ਜੋ ਵੱਡੇ ਸ਼ਹਿਰਾਂ 'ਚ ਰਹਿੰਦੇ ਆ ਉਹ ਵਾਪਸ ਜਦੋਂ ਆਪਣੇ ਪਿੰਡਾਂ ਨੂੰ ਜਾਂਦੇ ਆ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਆ, ਤੇ ਉਹਦੇ ਨਾਲ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਹੋਰ ਵੀ ਵੱਧ ਰਹੀ ਹੈਗੀ ਆ। 80% ਚਾਈਨਾ ਦੀ ਪੋਪੂਲੇਸ਼ਨ ਜਿਹੜੀ ਕਿ 1 ਬਿਲੀਅਨ ਲੋਕ ਹੈਗੇ ਆ, ਉਹ ਇਨਫੈਕਟਡ ਹੋਈ ਆ ਕਰੋਨਾ ਵਾਇਰਸ ਦੇ ਦੌਰਾਨ। ਤੇ ਐਪੀਡੈਮੀਓਲੋਜਿਸਟ ਵੂ ਜ਼ੋਨੀਓ ਕਰਕੇ ਆ, ਉਹਨਾਂ ਨੇ ਕਿਹਾ ਵੀ ਪਿਛਲੇ ਹਫ਼ਤੇ 13,000 ਕੋਵਿਡ ਰਿਲੇਟਡ ਮੌਤਾਂ ਹੋਈਆਂ ਆ ਇੱਕ ਹਫ਼ਤੇ ਦੇ ਵਿੱਚ ਤੇ ਟੋਟਲ ਜੇ ਦੇਖਿਆ ਜਾਵੇ ਦਸੰਬਰ ਮਹੀਨੇ 'ਚ 60,000 ਮੌਤਾਂ ਚਾਈਨਾ 'ਚ ਹੋ ਚੁੱਕੀਆਂ ਆ ਇੱਕ ਮਹੀਨੇ ਦੇ ਵਿੱਚ। ਸੋ ਇਹ ਬਹੁਤ ਵੱਡਾ ਨੰਬਰ ਆ। ਪਹਿਲਾਂ ਚਾਈਨਾ ਵਾਲੇ ਕੋਈ ਡਾਟਾ ਜਾਂ ਨੰਬਰ ਜਾਂ ਗਲਤ ਦਿੰਦੇ ਸੀ ਜਾਂ ਕਿਸੇ ਤਰ੍ਹਾਂ ਦਾ ਕੋਈ ਸਹੀ ਫਿਗਰਸ ਨਹੀਂ ਦੇ ਰਹੇ ਸੀ। ਸੋ ਹੁਣ ਕਹਿੰਦੇ ਹੰਡਰਡਸ ਆਫ ਮਿਲੀਅਨਸ ਆਫ ਯੰਗ ਪੀਪਲ ਜੋ ਆ ਉਹ ਹੋਮ ਟਾਊਨਸ ਨੂੰ ਵਾਪਸ ਗਏ ਆ ਲੂਨਰ ਨਿਊ ਈਅਰ ਦੇ ਦੌਰਾਨ, ਤੇ ਲੱਗਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਹੋਰ ਵਧਣਗੇ। ਹਰਜੋਤ ਸਿੰਘ ਜੀ, ਇੱਕ ਹੋਰ ਖਬਰ, ਅਦਾਨੀ ਜਿਹੜਾ ਇਸ ਟਾਈਮ ਮੋਦੀ ਦਾ ਹੁਣੇ ਚਲੋ ਭਰਾ ਕਹਿ ਲਓ, ਫਰੈਂਡ ਕਹਿ ਲਓ ਜਾਂ ਜਿੱਦਾਂ ਵੀ ਆ, ਕਾਰਪੋਰੇਟ ਜਿਹੜਾ ਫਰੈਂਡ ਆ ਉਸ ਦੇ ਬਾਬਤ ਆਈ ਆ। ਹਾਈਡਨਬਰਗ ਰਿਸਰਚ ਗਰੁੱਪ ਨੇ ਇੱਕ ਰਿਪੋਰਟ ਜਿਹੜੀ ਆ ਉਹ ਹੁਣ ਪੇਸ਼ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ ਸ਼ਰੇਆਮ ਜਿਹੜਾ ਆ ਉਹ ਕਿਹਾ ਆ, ਉਹ ਟੈਗਲਾਈਨ ਆ ਉਹਨਾਂ ਦੀ, ਕਹਿੰਦੇ ਵੀ ਇਸ ਟਾਈਮ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਆਦਮੀ ਕਾਰਪੋਰੇਟ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਧੋਖਾ ਕਰ ਰਿਹਾ ਆ। ਅਦਾਨੀ ਗਰੁੱਪ ਦੇ ਬਾਬਤ ਜਿਹੜੀ ਹਾਈਡਨਬਰਗ ਰਿਸਰਚ ਜਿਹੜੀ ਆ ਉਹ ਇਸ ਦੇ ਮਾਮਲੇ ਦੇ ਵਿੱਚ ਆਈ ਹੈਗੀ ਆ। ਕਹਿੰਦੇ ਵੀ ਉਹਨਾਂ ਨੇ ਇਹ 2 ਸਾਲ ਇਨਵੈਸਟੀਗੇਸ਼ਨ ਕੀਤੀ, ਜਿਸ ਦੇ ਵਿੱਚ ਇਹ ਪੇਸ਼ ਉਹਨਾਂ ਨੇ ਕੀਤਾ ਆ ਵੀ 3 ਸਾਲਾਂ ਦੇ ਵਿੱਚ $100 ਬਿਲੀਅਨ ਐਡ ਕਰ ਗਿਆ। ਇਹਦੇ ਜਿੰਨੇ ਵੀ ਸ਼ੇਅਰਸ ਸੀਗੇ ਜਿੰਨੀਆਂ 7 ਕੰਪਨੀਆਂ ਦੇ, ਉਹ 819% ਇਹਨਾਂ 3 ਸਾਲਾਂ ਦੇ ਵਿੱਚ ਵਧੇ। ਮਿਹਰਬਾਨੀ ਕਿਹਦੀ ਆ ਇਹ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਆ। ਗੌਤਮ ਅਦਾਨੀ ਜਿਹੜਾ ਫਾਊਂਡਰ ਆ ਤੇ ਚੇਅਰਮੈਨ ਆ ਅਦਾਨੀ ਗਰੁੱਪ ਦਾ, ਜਿਹੜਾ ਬੀਤੇ ਦਿਨਾਂ 'ਚ ਬੜਾ ਹੁੱਬ ਕੇ ਕਹਿ ਰਿਹਾ ਸੀ ਜੀ ਇਸ ਸਾਰੇ ਚੀਜ਼ ਦੇ ਪਿੱਛੇ ਹਾਰਡ ਵਰਕ ਹੀ ਜਿਹੜਾ ਉਹ ਲੱਗਾ ਆ, ਪਰ ਕਹਿੰਦੇ ਵੀ ਇਹਨੇ ਆਪਣੇ ਸ਼ੇਅਰਸ ਦੇ ਵਿੱਚ ਅਜਿਹੀ ਕੀਤੀਆਂ ਵੀ ਇਹਦੇ ਸ਼ੇਅਰਸ ਦੀਆਂ ਕੀਮਤਾਂ ਲਗਾਤਾਰ ਜਿਹੜੀਆਂ ਆ ਉਹ ਵੱਧਦੀਆਂ ਗਈਆਂ। ਲੋਕਾਂ ਨੂੰ ਧੋਖੇ ਦੇ ਵਿੱਚ ਜਿਹੜਾ ਉਹ ਰੱਖਿਆ, ਇਨਵੈਸਟਰਸ ਨੂੰ ਧੋਖੇ ਦੇ ਵਿੱਚ ਜਿਹੜਾ ਉਹ ਰੱਖ ਰਿਹਾ ਆ, ਤੇ ਪੂਰੀ ਤਰ੍ਹਾਂ ਇਸ ਟਾਈਮ ਕਾਰਪੋਰੇਟ ਇੰਡਸਟਰੀ ਦੇ ਵਿੱਚ ਇਹ ਕੌਣ ਕਰ ਰਿਹਾ ਆ। ਇਹ ਹਰਜੋਤ ਸਿੰਘ ਜੀ ਅਚੰਭਾ ਨਹੀਂ ਹੋਊਗਾ ਵੀ ਇਸ ਰਿਪੋਰਟ ਨੂੰ ਵੀ ਇੰਡੀਆ ਦੇ ਵਿੱਚ ਝੱਟ ਹੀ ਜਿਹੜਾ ਉਹ ਬੈਨ ਕਰ ਦਿੱਤਾ ਜਾਊਗਾ। ਹੋਣਾ ਉੱਥੇ ਕੀ ਆ, ਕਿਉਂਕਿ ਇਸ ਟਾਈਮ ਮੋਦੀ ਆਪਣੇ ਜਿਹੜੇ ਕਤਲੇਆਮ ਦੇ ਵਿੱਚ ਫਸ ਰਿਹਾ ਆ, ਤੇ ਅਡਾਨੀ ਜਿਹੜਾ ਲੋਕਾਂ ਨੂੰ ਕਿੱਦਾਂ ਛਲ ਕਰਕੇ, ਕਪਟ ਕਰਕੇ, ਕੌਣ ਕਰਕੇ ਕਾਰਪੋਰੇਟ ਇੰਡਸਟਰੀ ਦੇ ਵਿੱਚ ਅੱਗੇ ਵੱਧ ਰਿਹਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਆ। ਕਹਿੰਦੇ ਵੀ ਮਸਲਾ ਤਾਂ ਉਦੋਂ ਦਾ ਹੀ ਸ਼ੁਰੂ ਆ ਵੀ ਇੰਡੀਆ ਦਾ ਜਿਹੜਾ ਐਲੀਟ ਬਿਜ਼ਨਸਮੈਨ ਆ, ਜਿਹੜੇ ਕਿ ਜਰਨਲਿਸਟ ਇਸ ਦੇ ਬਾਰੇ ਕੁਝ ਦੱਸ ਰਹੇ ਸੀ, ਜਾਂ ਤੇ ਉਹ ਗ੍ਰਿਫਤਾਰ ਹੋ ਜਾਂਦੇ ਆ ਜਾਂ ਸ਼ਰੇਆਮ ਹੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਆ। ਜਿਹੜੇ ਸਟਾਕ ਮਾਰਕੀਟ ਐਨਾਲਿਸਟ ਇਹਨਾਂ ਦੀਆਂ ਕੰਪਨੀਆਂ ਦੇ ਬਾਰੇ ਨੈਗੇਟਿਵ ਬੋਲਦੇ ਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ। ਸੋ ਹੁਣ ਕਹਿੰਦੇ ਵੀ ਇੱਥੇ ਸ਼ਰੇਆਮ ਇਹ ਪਤਾ ਲੱਗ ਰਿਹਾ ਵੀ ਇਸ ਨੂੰ ਥਾਪੜਾ ਵੀ ਆ, ਤੇ ਨਾਲ ਦੇ ਨਾਲ ਸ਼ਰੇਆਮ ਧੋਖਾ ਕਰਕੇ ਲੋਕਾਂ ਨੂੰ ਇਹ ਠੱਗ ਰਿਹਾ ਆ। 3 ਸਾਲਾਂ 'ਚ $100 ਬਿਲੀਅਨ ਜਿਹੜਾ ਆ ਉਸ ਦੀ ਆਮਦਨ ਦੇ ਵਿੱਚ ਵਾਧਾ ਹੋ ਜਾਵੇ,
ਇਹ ਤਾਂ ਸਵਾਲਾਂ ਦੇ ਕਟਹਿਰੇ ਦੇ ਵਿੱਚ ਰਹੇਗਾ ਹੀ। ਜੀ ਬਿਲਕੁਲ, ਇਹ ਦੋਨਾਂ ਬੰਦਿਆਂ ਦੇ ਨਾਮ ਦੇ ਉੱਤੇ ਇਤਿਹਾਸ ਦੇ ਵਿੱਚ 750 ਦੇ ਕਰੀਬ ਆਪਣੇ ਕਿਸਾਨ ਭਰਾਵਾਂ ਦਾ ਕਤਲ ਹਿਸਟਰੀ ਦੇ ਵਿੱਚ ਹਮੇਸ਼ਾ ਹੀ ਰਹੂਗਾ। ਅਗਲੀ ਖਬਰ ਵੱਲ ਚਲੀਏ। ਮਾਈਕਰੋਸਾਫਟ ਦਾ ਜੋ ਕਲਾਊਡ ਸਰਵਿਸ ਸੀ ਉਹ ਕੱਲ ਡਾਊਨ ਹੋ ਗਿਆ ਤੇ ਕਰੋੜਾਂ ਦੇ ਹਿਸਾਬ ਨਾਲ ਲੋਕਾਂ ਨੂੰ ਜਿਹੜਾ ਆਪਣੇ ਕੰਮ ਤੋਂ ਵਿਹਲੇ ਬਹਿਣਾ ਪਿਆ। ਤੇ ਪਰ ਮਾਈਕਰੋਸਾਫਟ ਕੰਪਨੀ ਨੇ ਕਿਹਾ ਕੁਝ ਘੰਟਿਆਂ ਦੇ ਵਿੱਚ ਅਸੀਂ ਇਸ ਨੂੰ ਜੋ ਆ ਦੁਬਾਰਾ ਕੀ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਆ। ਨੈਟਵਰਕ ਆਊਟੇਜ ਹੋਇਆ ਸੀ। ਕਲਾਊਡ ਪਲੇਟਫਾਰਮ ਜੋ ਇਹਨਾਂ ਦਾ ਅਜ਼ੂਰ ਹੈਗਾ ਆ ਤੇ ਅਮਰੀਕਾ ਦੇ ਵਿੱਚ, ਯੂਰਪ, ਏਸ਼ੀਆ ਪੈਸੀਫਿਕ, ਮਿਡਲ ਈਸਟ ਤੇ ਅਫਰੀਕਾ ਦੇ ਵਿੱਚ, ਸਿਰਫ ਚਾਈਨਾ ਦੇ ਵਿੱਚ ਇਹ ਚੱਲ ਰਿਹਾ ਸੀ। ਬਾਕੀ ਸਾਰੇ ਇਸ ਨੂੰ ਵਰਲਡ ਵਾਈਡ ਜਿਹੜਾ ਆ ਅਫੈਕਟ ਕੀਤਾ ਆ। 15 ਮਿਲੀਅਨ ਕਾਰਪੋਰੇਟ ਕਸਟਮਰਸ ਤੇ 500 ਮਿਲੀਅਨ ਐਕਟਿਵ ਯੂਜ਼ਰਸ ਇਸ ਦੇ ਨਾਲ ਅਫੈਕਟ ਹੋਏ ਸੀ। ਜੀ ਜੀ ਬਿਲਕੁਲ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ ਇਸ ਟਾਈਮ। ਤੇ ਇੱਕ ਚੀਜ਼ ਜਿਹੜੀ ਆ ਉਹ ਜ਼ਰੂਰ ਦੱਸਦੇ ਜਾਈਏ ਵੀ ਇਕੋਨਮੀ ਦੇ ਨਾਲ ਜੇ ਸੰਬੰਧਿਤ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਫੈਡ ਦੇ ਜਿਹੜੇ ਐਫਰਟ ਨੇ ਇਕੋਨਮੀ ਨੂੰ ਕੂਲ ਕਰਨ ਦੇ ਲਈ ਜਿਹੜੀਆਂ ਚੱਲ ਰਹੀਆਂ ਆ ਤੇ ਸਮਾਲ ਬਿਜ਼ਨਸ ਲਗਾਤਾਰ ਹਾਇਰਿੰਗ ਜਿਹੜੀ ਉਹ ਕਰ ਰਹੀ ਆ, ਇਹ ਆਪਸ 'ਚ ਤਾਲਮੇਲ ਜਿਹੜਾ ਇਹਨਾਂ ਦਾ ਨਹੀਂ ਬਣ ਰਿਹਾ ਹੈਗਾ। ਸੋ ਕਹਿੰਦੇ ਵੀ ਕੰਪਲੀਕੇਟ ਇਸ ਬਾਬਤ ਜਿਹੜਾ ਹੋ ਰਿਹਾ ਹੈ। ਉਧਰ UN ਨੇ ਫੋਰਕਾਸਟ ਇਹ ਕੀਤਾ ਆ, ਭਵਿੱਖਬਾਣੀ ਕੀਤੀ ਆ ਵੀ ਜਿਹੜੀ ਗਲੋਬਲ ਇਕਨੋਮਿਕ ਗਰੋਥ ਆ, ਅਰਥਚਾਰਾ ਜਿਹੜਾ ਵਧਣਾ ਆ, ਉਹ 2023 ਦੇ ਵਿੱਚ ਮਹਿਜ 1.9% ਵਧਣ ਦੀਆਂ ਕਿਆਸਰੀਆਂ ਜਿਹੜੀਆਂ ਉਹਨਾਂ ਨੇ ਦੱਸੀਆਂ। ਤੇ ਕਹਿੰਦੇ ਵੀ ਓਵਰਆਲ ਦੁਨੀਆ ਭਰ ਦੇ ਵਿੱਚ ਜਿਹੜਾ ਸਲੋ ਡਾਊਨ ਤੇ ਰਿਸੈਸ਼ਨ ਦਾ ਜਿਹੜਾ ਡਰ ਆ ਉਹ ਮੰਡਰਾਉਂਦਾ ਰਹੇਗਾ। UN ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਜਿਹੜੇ 178 ਪੇਜਾਂ ਦੀ ਰਿਪੋਰਟ ਆ ਉਹ ਪੇਸ਼ ਕਰਦੇ ਹੋਏ ਜਿਹੜਾ ਉਹ ਦੱਸਿਆ ਆ 2022 ਦੇ ਵਿੱਚ ਇਹ 3% ਦਾ ਅਨੁਮਾਨ ਲਾਈ ਬੈਠੇ ਸੀਗੇ ਵੀ ਇੰਨੀ ਇਕਨੋਮਿਕ ਗਰੋਥ ਹੋਊਗੀ, ਪਰ ਹੁਣ ਇਸ ਨੂੰ ਇਹਨਾਂ ਨੇ ਘਟਾ ਕੇ ਰੀਵੈਲੂਏਟ ਕਰਕੇ 1.9% ਦੇ ਉੱਤੇ ਰੱਖਿਆ ਹੈਗਾ ਆ। ਇਸ ਤੋਂ ਪਹਿਲਾਂ ਵੀ ਮਹੀਨੇ ਦੇ ਵਿੱਚ ਵਰਲਡ ਬੈਂਕ ਜਿਹੜਾ ਕਿ ਗਰੀਬ ਮੁਲਕਾਂ ਨੂੰ ਡਾਲਰ ਵੀ ਦਿੰਦਾ, ਪੈਸੇ ਵੀ ਦਿੰਦਾ ਡਿਵੈਲਪਮੈਂਟ ਪ੍ਰੋਜੈਕਟਸ ਦੇ ਲਈ, ਉਹਨਾਂ ਨੇ ਵੀ ਜਿਹੜਾ ਗਰੋਥ ਫੋਰਕਾਸਟ ਆ 3% ਤੋਂ ਘਟਾ ਕੇ 1.7% ਉਹ ਕਰ ਦਿੱਤਾ ਸੀਗਾ। ਸੋ ਹੁਣ ਦੇਖੋ ਅੱਗੇ ਜਿਹੜਾ ਕੀ ਬਣਦਾ ਆ। ਇਸ ਤੋਂ ਪਹਿਲਾਂ ਇੰਟਰਨੈਸ਼ਨਲ ਮੋਨੇਟਰੀ ਫੰਡ ਜਿਹੜੇ ਲੋੜਵੰਦ ਮੁਲਕਾਂ ਨੂੰ ਡਾਲਰ ਦਿੰਦੇ ਆ, ਲੋਨ ਦਿੰਦੇ ਆ, ਉਹਨਾਂ ਨੇ ਜਿਹੜਾ ਸਲੋ ਡਾਊਨ ਆ ਉਹ 2.7% ਦੇ ਉੱਤੇ ਜਿਹੜਾ ਉਹ ਮਿੱਥ ਕੇ ਜਿਹੜਾ ਉਹ ਰੱਖਿਆ ਸੀਗਾ। ਸੋ ਓਵਰਆਲ ਜਿੰਨੀਆਂ ਵੀ ਦੁਨੀਆ ਦੀਆਂ ਅਹਿਮ ਆਰਥਿਕ ਜਥੇਬੰਦੀਆਂ ਆ, ਜਿਹੜੇ ਡਾਲਰ ਦੇਣ ਵਾਲੇ ਵੀ ਆ ਜਾਂ ਉਹ ਸਾਰੇ ਕੁਛ ਆ, ਉਹ ਇਹੀ ਮੰਨ ਰਹੇ ਆ ਵੀ ਇਸ ਸਾਲ ਦੇ ਵਿੱਚ ਆਪਾਂ ਨੂੰ ਅਰਥਚਾਰਾ ਜਿਹੜਾ ਸਲੋ ਡਾਊਨ ਹੁੰਦਾ ਨਜ਼ਰ ਆਵੇਗਾ। ਬਾਕੀ ਸ਼ਾਮ ਨੂੰ ਆਪਾਂ ਜ਼ਰੂਰ ਇਕਨੋਮੀ ਤੇ ਹੋਰ ਗੱਲਬਾਤ ਕਰਾਂਗੇ। 1000 ਤੋਂ ਵੱਧ ਟੈਕਨੋਲੋਜੀ ਕੰਪਨੀ ਨੇ 1,60,000 ਵਰਕਰਸ ਨੂੰ ਲੇ ਆਫ ਕਰ ਦਿੱਤਾ ਹੈ। ਹੁਣ ਇਹ ਟੈਕ ਇੰਡਸਟਰੀ ਤੋਂ ਬਾਹਰ ਵੀ ਲੇ ਆਫ ਹੋਣੀ ਸ਼ੁਰੂ ਹੋ ਗਈ ਆ। ਅੱਜ ਵਾਈਮੋ ਕੰਪਨੀ ਜੋ ਟਰਾਂਸਪੋਰਟੇਸ਼ਨ ਦੇ ਨਾਲ ਰਿਲੇਟਡ ਆ, ਉਹਨਾਂ ਨੇ ਵੀ ਕਾਫੀ ਵੱਡੀ ਗਿਣਤੀ 'ਚ ਲੇ ਆਫ ਕੀਤਾ ਤੇ ਮੈਨੂਫੈਕਚਰਿੰਗ ਦੇ ਨਾਲ ਰਿਲੇਟਡ ਬਿਜ਼ਨਸ 3M ਕੰਪਨੀ ਨੇ ਬਹੁਤ ਵੱਡੀ ਗਿਣਤੀ 'ਚ ਅੱਜ ਲੇ ਆਫ ਅਨਾਉਂਸ ਕੀਤੇ ਆ। ਜੀ ਆਪਾਂ ਅਪਡੇਟ ਕੈਲੀਫੋਰਨੀਆ ਦੇ ਵਿੱਚ ਇਸ ਦੇ ਉੱਤੇ ਝਾਤ ਮਾਰਾਂਗੇ 5:40 ਦੇ ਉੱਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਤੇ ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ। 11 ਤੋਂ 1 ਵਜੇ ਤੱਕ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਨਜ਼ਰੀਆ। 1 ਤੋਂ 1 ਵਜੇ ਅਪਡੇਟ ਕੈਨੇਡਾ ਜਿਹੜਾ 5-10 ਮਿੰਟ ਪਹਿਲਾਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ 12:50 ਦੇ ਉੱਤੇ। ਤੇ ਫਿਰ 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਤੇ 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸਾਥ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8:30 ਵਜੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਹੁਣ ਇੱਦਾਂ ਹੀ ਜਿਹੜੇ ਪ੍ਰੋਗਰਾਮ ਉਹ ਚੱਲਦੇ ਰਹਿਣਗੇ। ਹੁਣ ਲਵਾਂਗੇ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।